ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਇਸ ਟਾਈਮ ਸੈਨੋਜ਼ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 7 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਦਾ ਵਕਤ ਆ ਚੁੱਕਾ ਹੈ। ਰੀਨਿਊਅਲਸ ਦੇ ਲਈ, ਨਵੀਆਂ ਐਪਲੀਕੇਸ਼ਨ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ ਗੁਰਬਚਨ ਨਾਗਰਾ ਸੈਕਰਾਮੈਂਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ ਟੁੰਗ, ਹਰਬੰਸ ਕੌਰ ਟੁੰਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਨਸਿਲਵੇਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ, ਅੱਜ ਸ਼ਾਮ ਨੂੰ ਜਿਹੜੇ ਵਾਈਸ ਪ੍ਰੈਜ਼ੀਡੈਂਟ ਹੈਗੇ ਆ ਮਾਈਕ ਪੈਂਸ ਤੇ ਸੈਨੇਟਰ ਕਮਲਾ ਹੈਰਿਸ, ਦੋਨਾਂ ਦੇ ਵਿਚਕਾਰ ਜਿਹੜੀ ਵਾਈਸ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੋਣੀ ਹੈਗੀ ਆ। ਸੋ ਉਹਦੇ ਲਈ ਪੂਰੀਆਂ ਕਹਿੰਦੇ ਤਿਆਰੀਆਂ ਕੱਸ ਲਈਆਂ ਗਈਆਂ ਹੈਗੀਆਂ ਆ। ਜਿਹੜੀ ਡਿਬੇਟ ਹੈਗੀ ਆ, ਈਸਟਰਨ ਜਿਹੜਾ ਸਟੈਂਡਰਡ ਟਾਈਮ ਆ ਉਹਦੇ ਮੁਤਾਬਕ 9 ਵਜੇ ਤੋਂ ਲੈ ਕੇ 10:30 ਵਜੇ ਤਾਈਂ, ਕੈਲੀਫੋਰਨੀਆ ਦਾ ਜਿਹੜਾ ਹੋਊਗਾ 6 ਤੋਂ ਲੈ ਕੇ 7:30 ਵਜੇ ਤਾਈਂ ਸ਼ਾਮ ਦਾ ਟਾਈਮ ਹੈਗਾ ਆ। ਸੋ ਇਹਦੇ ਵਿੱਚ ਲਗਭਗ ਕਹਿੰਦੇ 10 ਦੇ ਕਰੀਬ ਜਿਹੜੇ ਟੌਪਿਕਸ ਆ ਉਹ ਡਿਸਕਸ ਹੋਣਗੇ। ਆਫ ਕੋਰਸ ਇਹਦੇ ਵਿੱਚ ਕਰੋਨਾ ਵਾਇਰਸ ਦਾ ਟੌਪਿਕ ਵੀ ਹੋਊਗਾ, ਕਿਉਂਕਿ ਪਿਛਲੇ ਦਿਨਾਂ 'ਚ ਵਾਈਟ ਹਾਊਸ ਦੇ ਕਾਫੀ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਕਰੋਨਾ ਵਾਇਰਸ ਪੋਜ਼ਿਟਿਵ ਹੋਇਆ ਹੈਗਾ। ਤੇ ਦੂਸਰਾ ਜਿਹੜਾ ਸਭ ਤੋਂ ਮੇਨ ਟੌਪਿਕ ਇਹ ਵੀ ਆ ਵੀ ਦੋਨੋਂ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ 74 ਸਾਲਾਂ ਦੇ ਆ ਤੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ 77 ਸਾਲਾਂ ਦੇ ਆ। ਸੋ ਉਹਨਾਂ ਦੀ ਉਮਰ ਜਿਹੜੀ ਆ ਜੇ ਦੇਖਿਆ ਜਾਵੇ ਕਹਿੰਦੇ US ਹਿਸਟਰੀ ਦੇ ਵਿੱਚ ਦੋਨੋਂ ਹੀ ਕਾਫੀ ਓਲਡੈਸਟ ਪ੍ਰੈਜ਼ੀਡੈਂਟ ਕੈਂਡੀਡੇਟ ਹੈਗੇ ਆ। ਤੇ ਇਹਦੇ ਕਰਕੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਆ ਉਹਨਾਂ ਦੀ ਜਿਹੜੀ ਇੰਪੋਰਟੈਂਸ ਬਹੁਤ ਜ਼ਿਆਦਾ ਹੋ ਜਾਂਦੀ ਹੈਗੀ ਆ। ਸੋ ਇਸ ਕਰਕੇ ਜਿਹੜੀ ਡਿਬੇਟ ਆ ਇਹ ਕਾਫੀ ਇੰਪੋਰਟੈਂਟ ਹੋਊਗੀ। ਬਹੁਤ ਸਾਰੇ ਜਿਹੜੇ ਲਿਸਨਰਸ ਆ ਜਾਂ ਦੇਖਣ ਵਾਲੇ ਆ ਅਮਰੀਕਨਸ ਆ, ਉਹਨਾਂ ਨੂੰ ਡਿਸਾਈਡ ਕਰਨ ਦੇ ਲਈ ਕਿਹੜੀ ਪਾਰਟੀ ਨੂੰ ਵੋਟ ਪਾਣੀ ਹੈਗੀ ਆ। ਸੋ ਦੋਨਾਂ ਦੇ ਵਿੱਚ 13 ਫੁੱਟ ਦਾ ਜਿਹੜਾ ਡਿਫਰੈਂਸ ਰੱਖਿਆ ਜਾਊਗਾ। ਜਿੱਥੇ ਵੀ ਉਹ ਪੋਡੀਅਮ ਤੇ ਖੜਨਗੇ ਤੇ ਫਲੈਕਸੀ ਗਲਾਸ ਲਾਇਆ ਜਾਊਗਾ। ਪਿਛਲੇ ਦਿਨ ਜਿਹੜਾ ਆ ਮਾਈਕ ਪੈਂਸ ਦੇ ਆਫਿਸ ਨੇ ਇਹ ਕਿਹਾ ਸੀ ਵੀ ਸਾਨੂੰ ਤਾਂ ਕੋਈ ਜ਼ਰੂਰਤ ਨਹੀਂ ਹੈ, ਪਰ ਕਮਲਾ ਹੈਰਿਸ ਨੇ ਇਹ ਕਿਹਾ ਸੀ ਵੀ ਕਿਉਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਹੋਰ ਸਟਾਫ ਦੇ ਮੈਂਬਰਾਂ ਨੂੰ ਕਰੋਨਾ ਪੋਜ਼ਿਟਿਵ ਹੋਇਆ ਹੈ, ਇਸ ਕਰਕੇ ਉਹ ਜਿਹੜਾ ਸੇਫ ਰਹਿਣਾ ਚਾਹੁੰਦੇ ਹੈਗੇ ਆ। ਸੋ ਹੁਣ ਸ਼ਾਮ ਨੂੰ ਜਿਹੜਾ ਇਹ ਪਤਾ ਲੱਗੂਗਾ ਵੀ ਕਿਸ ਤਰ੍ਹਾਂ ਜਿਹੜੀ ਡਿਬੇਟ ਹੁੰਦੀ ਆ। ਜੀ, ਰਾਸ਼ਟਰਪਤੀ ਟਰੰਪ ਆਪਣੇ ਰੈਜ਼ੀਡੈਂਸ ਤੋਂ ਜਿਹੜੇ ਡਿਬੇਟ ਨੂੰ ਦੇਖਣਗੇ ਤੇ ਆਪਾਂ ਉਮੀਦ ਕਰਾਂਗੇ ਵੀ ਨਾਲ ਦੇ ਨਾਲ ਉਹ ਵੀ ਆਪਣੇ ਜਿਹੜੇ ਟਵੀਟ ਆ ਉਹ ਕਰਨਗੇ। ਕੱਲ੍ਹ ਵੀ ਤਾਬੜ ਤੋੜ ਕਈ ਜਿਹੜੇ ਟਵੀਟ ਕੀਤੇ, ਇਸ ਚੀਜ਼ ਕਰਕੇ ਵੋਟ ਪਾਓ ਸਾਨੂੰ, ਇਸ ਚੀਜ਼ ਕਰਕੇ ਵੋਟ ਪਾਓ। ਅਤੇ ਅੱਜ ਕੱਲ੍ਹ ਜਦੋਂ ਉਹਨਾਂ ਨੇ ਟਵੀਟ ਕਰ ਦਿੱਤਾ ਸੀਗਾ ਵੀ ਨੈਂਸੀ ਪਲੋਸੀ ਹੁਣਾਂ ਦੇ ਨਾਲ, ਡੈਮੋਕ੍ਰੇਟ ਦੇ ਨਾਲ ਇਹਨਾਂ ਨੇ ਗੱਲਬਾਤ ਆਪਣੀ ਜਿਹੜੀ ਉਹ ਬੰਦ ਕਰ ਦਿੱਤੀ ਹੈ ਸਟਿਮੂਲਸ ਪੈਕੇਜ ਨੂੰ ਲੈ ਕੇ। ਬਾਅਦ ਦੇ ਵਿੱਚ ਉਹਨਾਂ ਨੇ ਜਿਹੜੇ ਇਹ ਟਵੀਟ ਕੀਤੇ ਸੀਗੇ ਵੀ ਜੇ ਇਕੱਲੇ $1200 ਦੇ ਚੈੱਕ ਵਾਲਾ ਬਿੱਲ ਲੈ ਕੇ ਆਉਂਦੇ ਆ ਸਟੈਂਡ ਅਲੋਨ, ਮੈਂ ਉਸ ਨੂੰ ਵੀ ਪਾਸ ਕਰਨ ਨੂੰ ਤਿਆਰ ਹਾਂ। ਅਤੇ ਜਿਹੜੇ ਕੁਛ ਬਿਲੀਅਨਸ ਆਫ ਡਾਲਰ ਅਜੇ ਕੇਅਰਸ ਐਕਟ ਦੇ ਬਚੇ ਪਏ ਨੇ, ਅਤੇ ਜੇ ਉਹ ਤੁਸੀਂ ਬਿਜ਼ਨਸਿਸ ਨੂੰ, ਸਮਾਲ ਬਿਜ਼ਨਸਿਸ ਨੂੰ ਦੇਣੇ ਆ, ਜੇ ਉਸ ਨੂੰ ਬਿੱਲ ਨੂੰ ਲੈ ਕੇ ਆਉਂਦੇ ਹੋ ਤਾਂ ਉਹ ਵੀ ਜਿਹੜੇ ਉਸ ਦੇ ਉੱਤੇ ਮੈਂ ਸਾਈਨ ਕਰਨ ਨੂੰ ਜਿਹੜਾ ਉਹ ਤਿਆਰ ਹੈਗਾ ਆ। ਸੋ ਦੇਖਣ ਵਾਲੀ ਗੱਲ ਰਹੂਗੀ ਵੀ ਹੁਣ
ਆਉਣ ਵਾਲੇ ਸਮੇਂ 'ਚ ਕੀ ਹੋਊਗਾ। ਡੈਮੋਕ੍ਰੇਟਸ ਜਿਹੜੇ ਫਸੇ ਹੋਏ ਨੇ ਵੀ ਜਿਹੜੇ ਅਨਇੰਪਲੋਇਡ ਆ ਉਹਨਾਂ ਨੂੰ ਜਿਹੜੀ ਫੈਡਰਲ ਅਸਿਸਟੈਂਸ ਆ $600 ਵਾਲੀ ਉਹ ਵੀ ਜਿਹੜੀ ਉਹ ਦਿੱਤੀ ਜਾਵੇ। ਅਤੇ ਜਿਹੜੇ ਰਿਪਬਲਿਕਨਸ ਆ ਉਹ ਇਸ ਚੀਜ਼ ਦੇ ਲਈ ਬਹੁਤੇ ਰਾਜੀ ਜਿਹੜੇ ਉਹ ਨਹੀਂ ਹੋ ਰਹੇ। ਆਈ ਥਿੰਕ ਉਹਨਾਂ ਨੂੰ ਇਹ ਖਦਸ਼ਾ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਨਇੰਪਲੋਇਮੈਂਟ ਦੇ ਆંકੜੇ ਜਿਹੜੇ ਉਹ ਸ਼ਾਇਦ ਫਿਰ ਵੱਧ ਸਕਦੇ ਨੇ, ਜਿਸ ਕਰਕੇ ਭਾਰ ਜਿਹੜਾ ਫੈਡਰਲ ਸਰਕਾਰ ਦੇ ਉੱਤੇ ਫਿਰ ਬਹੁਤ ਜ਼ਿਆਦਾ ਹੋਰ ਪੈ ਸਕਦਾ ਆ। ਸੋ ਇਹ ਵੀ ਇੱਕ ਉਹਨਾਂ ਦੇ ਪਿੱਛੇ ਸੋਚਣ ਦੀ ਜਿਹੜਾ ਕਾਰਨ ਆ ਉਹ ਹੋ ਸਕਦਾ ਆ। ਸੋ ਕਾਫੀ ਕੁਛ ਜਿਹੜਾ ਉਹ ਵਾਪਰ ਰਿਹਾ ਆ, ਕਈ ਕੁਛ ਜਿਹੜਾ ਇਹ ਹੋਣਾ ਆ। ਹੁਣ ਮਹੀਨੇ ਤੋਂ ਘੱਟ ਦਾ ਸਮਾਂ ਜਿੱਦਾਂ ਇਹ ਰਹਿ ਚੁੱਕਾ ਆ, ਅਤੇ ਜ਼ਰੂਰ ਜਿਹੜਾ ਆ ਹਰ ਇੱਕ ਨੇ ਆਪੋ ਆਪਣੇ ਪੱਧਰ ਦੇ ਉੱਤੇ ਜ਼ੋਰ ਜਿਹੜਾ ਉਹ ਲਾਉਣਾ ਆ। ਅਤੇ ਇੱਕ ਚੀਜ਼ ਜਿਹੜੇ ਜ਼ਰੂਰ ਆਪਾਂ ਆਪਣੇ ਸਰੋਤਿਆਂ ਨੂੰ ਬੇਨਤੀ ਕਰਨਾ ਚਾਹਾਂਗੇ, ਘਰਾਂ ਦੇ ਵਿੱਚ ਕਈਆਂ ਦੇ ਤਾਂ ਆਲਰੇਡੀ ਬੈਲਟ ਪੇਪਰਸ ਐਬਸੈਂਟੀ ਬੈਲਟਸ ਜਿਹੜੇ ਆਉਣੇ ਸ਼ੁਰੂ ਹੋ ਚੁੱਕੇ ਹੋਣਗੇ। ਜਿਨ੍ਹਾਂ ਦੇ ਨਹੀਂ ਆਏ ਉਹਨਾਂ ਨੂੰ ਲੱਗ ਰਿਹਾ ਵੀ ਪਤਾ ਨਹੀਂ ਮੇਰੀ ਰਜਿਸਟ੍ਰੇਸ਼ਨ ਦਾ ਕੀ ਜਿਹੜਾ ਹੈਗਾ ਆ। ਉਹ ਰਜਿਸਟ੍ਰੇਸ਼ਨ ਨੂੰ ਚੈੱਕ ਕਰ ਸਕਦੇ ਨੇ ਜਿਹੜੀ ਸਟੇਟ ਦੀਆਂ ਜਿਹੜੀਆਂ ਵੈਬਸਾਈਟਸ ਆ ਉਸ ਦੇ ਉੱਤੇ ਜਾ ਕੇ, ਤਾਂ ਜੋ ਤੁਸੀਂ ਮੇਕ ਸ਼ੋਰ ਕਰੋ ਵੀ ਤੁਹਾਡੀ ਰਜਿਸਟ੍ਰੇਸ਼ਨ ਐਕਟਿਵ ਹੈਗੀ ਆ। ਜੇ ਕਿਸੇ ਨੇ ਵਗੈਰਾ ਨੇ ਐਡਰੈਸ ਵਗੈਰਾ ਚੇਂਜ ਕੀਤਾ ਆ, ਉਹ ਵੀ ਜਾ ਕੇ ਆਪਣੀ ਵੋਟਰ ਰਜਿਸਟ੍ਰੇਸ਼ਨ ਨੂੰ ਇੱਕ ਤਾਂ ਐਡਰੈਸ ਚੇਂਜ ਕਰਕੇ ਅਤੇ ਉਸ ਦੀ ਰਜਿਸਟ੍ਰੇਸ਼ਨ ਨੂੰ ਜਿਹੜਾ ਉਹ ਚੈੱਕ ਕਰੋ ਆਪਣੇ ਜਿਹੜੇ ਵੀ ਕਾਊਂਟੀ ਦੇ ਵਿੱਚ ਹੁਣ ਤੁਸੀਂ ਮੂਵ ਹੋਏ ਆ ਉੱਥੋਂ ਦੇ ਸੈਕਟਰੀ ਦੇ ਨਾਲ, ਤਾਂ ਜੋ ਤੁਸੀਂ ਮੇਕ ਸ਼ੋਰ ਕਰੋ ਵੀ ਤੁਹਾਡਾ ਬੈਲਟ ਤੁਹਾਨੂੰ ਸਮੇਂ ਸਿਰ ਜਿਹੜਾ ਉਹ ਪਹੁੰਚ ਸਕੇ। ਜੀ ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਮੈਨਹਟਨ ਦੇ ਵਿੱਚ ਇੱਕ ਕੋਰਟ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਜਿਹੜੇ ਟੈਕਸ ਰਿਟਰਨਸ ਆ ਉਹਨਾਂ ਨੂੰ ਲੈ ਕੇ ਕਿਹਾ ਹੈ ਵੀ ਜਿਹੜੇ ਮੈਨਹਟਨ ਦੇ ਡਿਸਟ੍ਰਿਕਟ ਅਟਾਰਨੀ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਟੈਕਸ ਰਿਟਰਨ ਦੀ ਲੈ ਸਕਦਾ ਹੈਗਾ। ਇਹ ਉੱਥੇ ਦੀ ਇੱਕ ਫੈਡਰਲ ਅਪੀਲ ਕੋਰਟ ਆ ਜਿਹੜੀ ਉਸ ਨੇ ਰੂਲਿੰਗ ਦਿੱਤੀ ਹੈਗੀ। US ਸੈਕੰਡ ਸਰਕਟ ਕੋਰਟ ਆਫ ਅਪੀਲਸ ਨੇ ਜਿਹੜਾ ਇਹ ਜਿਹੜੀ ਆਪਣਾ ਡਿਸੀਜਨ ਦਿੱਤਾ ਹੈਗਾ। ਹੁਣ ਅਲਟੀਮੇਟਲੀ ਇਹ ਕੇਸ ਜਿਹੜਾ US ਸੁਪਰੀਮ ਕੋਰਟ ਦੇ ਕੋਲ ਜਾਊਗਾ, ਜਿਹਨੂੰ ਕਾਫੀ ਸਮਾਂ ਲੱਗੂਗਾ, ਪਰ ਇੱਥੇ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇੱਕ ਤਰ੍ਹਾਂ ਨਾਲ ਸੈਟਬੈਕ ਲੱਗਾ ਹੈ। ਜੀ ਬਿਲਕੁਲ, ਲਗਾਤਾਰ ਕਈ ਅਦਾਲਤਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਨੂੰ ਉਹਨਾਂ ਦੇ ਟੈਕਸ ਰਿਟਰਨਸ ਨੂੰ ਲੈ ਕੇ ਆਲਰੇਡੀ ਜਿਹੜਾ ਸੈਟਬੈਕ ਆ ਉਹ ਹੋ ਚੁੱਕਾ ਹੈ। ਸੋ ਉਤਲੀ ਅਦਾਲਤ ਦੇ ਵਿੱਚ ਉਹ ਟਰਾਈ ਕਰ ਰਹੇ ਆ। ਆਲਰੇਡੀ ਨਿਊਯਾਰਕ ਟਾਈਮਸ ਨੇ ਤਾਂ ਉਹਨਾਂ ਦੇ ਪੁਰਾਣੇ ਜਿਹੜੇ ਟੈਕਸ ਰਿਟਰਨਸ ਆ ਉਹ ਲੋਕਾਂ ਦੇ ਸਾਹਮਣੇ ਜਿਹੜੇ ਆ ਉਹ ਨਸ਼ਰ ਜਿਹੜੇ ਉਹ ਕਰ ਹੀ ਦਿੱਤੇ ਸੀਗੇ। ਸੋ ਉਸ ਤੋਂ ਬਾਅਦ ਦੇ ਵਿੱਚ ਹੁਣ ਇਹ ਇੱਕ ਕਿਤੇ ਨਾ ਕਿਤੇ ਇਹ ਕਾਰਵਾਈ ਜਿਹੜੀ ਆ ਉਹ ਹੋ ਰਹੀ ਹੈ। ਰਾਸ਼ਟਰਪਤੀ ਟਰੰਪ ਇਹੀ ਕਹਿ ਰਹੇ ਆ ਵੀ ਇਹ ਬੈਡ ਫੇਥ ਦੇ ਵਿੱਚ ਸਬਪੀਨਾ ਜਿਹੜਾ ਹੈ ਉਹ ਇਸ਼ੂ ਕੀਤਾ ਗਿਆ ਹੈ ਇਹਨਾਂ ਦੇ ਖਿਲਾਫ। ਸੋ ਇਸ ਚੀਜ਼ ਨੂੰ ਜਿਹੜਾ ਅਦਾਲਤ ਨੇ ਜਿਹੜਾ ਉਹ ਰੱਦ ਕਰ ਦਿੱਤਾ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਤੁਹਾਡਾ ਤਰਕ ਆ ਇਹ ਸਾਨੂੰ ਇੱਕ ਹਿਸਾਬ ਦੇ ਨਾਲ ਉਸ ਅਦਾਲਤ ਨੂੰ ਜਿਹੜਾ ਉਹ ਮਨਜ਼ੂਰ ਨਹੀਂ ਰਿਹਾ ਆ। ਉੱਧਰ ਕਿਹਾ ਜਾ ਰਿਹਾ ਵੀ ਵਾਈਟ ਹਾਊਸ ਓਵਲ ਆਫਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਆ ਉਹ ਤਿਆਰੀ ਕਰ ਰਹੇ ਆ ਵਾਪਸ ਪਰਤਣ ਦੀ। ਹਾਲ ਦੀ ਘੜੀ ਕਹਿੰਦੇ ਵੀ ਉਹ ਘਰੋਂ ਕੰਮ ਕਰ ਰਹੇ ਆ, ਪਰ ਇੱਕ CNBC ਦੇ ਨਾਲ ਗੱਲਬਾਤ ਕਰਦੇ ਹੋਏ ਰਾਸ਼ਟਰਪਤੀ ਟਰੰਪ ਦੇ ਜਿਹੜੇ ਟੌਪ ਦੇ ਇਕਨੋਮਿਕ ਐਡਵਾਈਜ਼ਰ ਆ ਉਹ ਇਹ ਕਹਿ ਬੈਠੇ ਵੀ ਰਾਸ਼ਟਰਪਤੀ ਟਰੰਪ ਆਲਰੇਡੀ ਓਵਲ ਆਫਿਸ ਦੇ ਵਿੱਚ ਹੈਗੇ ਆ। ਜਦ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਵੀ ਉਹਨਾਂ ਨੇ ਕੀ ਮਾਸਕ ਪਾਇਆ ਸੀ ਜਾਂ ਨਹੀਂ ਪਾਇਆ ਸੀ, ਉਸ ਦਾ ਉਹਨਾਂ ਨੇ ਜਵਾਬ ਨਹੀਂ ਦਿੱਤਾ। ਪਰ ਬਾਅਦ ਦੇ ਵਿੱਚ ਬੈਨ ਵਿਲੀਅਮਸਨ ਜਿਹੜੇ ਕਿ ਰਾਸ਼ਟਰਪਤੀ ਟਰੰਪ ਦੇ ਨਾਲ ਕੰਮ ਕਰਨ ਵਾਲਿਆਂ ਦੇ ਵਿੱਚੋਂ ਇੱਕ ਨੇ, ਉਹਨਾਂ ਨੇ ਟਵੀਟ ਕਰਕੇ ਕਿਹਾ ਵੀ ਰਾਸ਼ਟਰਪਤੀ ਟਰੰਪ ਓਵਲ ਆਫਿਸ 'ਚ ਜਾਣਾ ਚਾਹੁੰਦੇ ਸੀਗੇ ਪਰ ਉਹ ਉੱਥੇ ਨਹੀਂ ਸੀਗੇ। ਉਹਨਾਂ ਨੇ ਆਪਣੇ ਘਰੇ ਰਹਿ ਕੇ ਹੀ ਰੈਜ਼ੀਡੈਂਸ ਦੇ ਵਿੱਚ ਰਹਿ ਕੇ ਹੀ ਜਿਹੜਾ ਉਹ ਕੰਮ ਕੀਤਾ। ਅਤੇ ਕਹਿੰਦੇ ਰਾਈਟ ਨਾਓ ਸੇਫਟੀ ਪ੍ਰੈਪਰੇਸ਼ਨ ਜਿਹੜੀਆਂ ਆ ਉਹ ਚੱਲ ਰਹੀਆਂ ਨੇ ਵੀ ਉਹ ਰਾਸ਼ਟਰਪਤੀ ਟਰੰਪ ਓਵਲ ਆਫਿਸ ਦੇ ਵਿੱਚ ਜਾ ਕੇ ਮੁੜ ਕੇ ਦੁਬਾਰਾ ਕੰਮ ਜਿਹੜਾ ਉਹ ਕਰਨਗੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਦੋ ਤਰਫੋਂ ਦੀਆਂ ਜਿਹੜੀਆਂ ਗੱਲਾਂ ਆ ਆਪਾਂ ਨੂੰ ਉਹਨਾਂ ਦੇ ਹੀ ਖੇਮੇ ਦੇ ਵਿੱਚੋਂ ਜਿਹੜੀਆਂ ਸੁਣਨ ਨੂੰ ਮਿਲੀਆਂ ਹੈਗੀਆਂ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਐਰੀਜ਼ੋਨਾ ਤੋਂ ਆ ਰਹੀ ਹੈ। ਐਰੀਜ਼ੋਨਾ ਦਾ ਇੱਕ ਡਿਸਟ੍ਰਿਕਟ ਜਿਹੜਾ ਸਕੌਟਸਡੇਲ ਏਰੀਆ ਦਾ ਆ, ਜੋ ਕਿ ਪਿਛਲੀ ਵਾਰੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ 11 ਪੁਆਇੰਟਸ ਦੇ ਨਾਲ 2016 ਸੰਨ ਦੇ ਵਿੱਚ ਵਿਨ ਕੀਤਾ ਸੀ। ਸੋ ਉਹ ਡਿਸਟ੍ਰਿਕਟ ਦੇ ਵਿੱਚ ਸਿਰਫ ਕਹਿੰਦੇ ਹੁਣ 1 ਪੁਆਇੰਟ ਦੀ ਹੀ ਜਿਹੜੀ ਲੀਡ ਆ। ਸੋ ਜੇ ਇਸ ਤਰ੍ਹਾਂ ਦੀ ਸਿਚੁਏਸ਼ਨ ਕਹਿੰਦੇ ਉਸ ਡਿਸਟ੍ਰਿਕਟ 'ਚ ਆ ਤਾਂ ਪੂਰੀ ਐਰੀਜ਼ੋਨਾ ਸਟੇਟ 'ਚ ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਿਹੜੀ ਪੋਜੀਸ਼ਨ ਆ ਉਹ ਸਹੀ ਨਹੀਂ ਲੱਗ ਰਹੀ ਹੈਗੀ, ਕਿਉਂਕਿ ਇਸ ਡਿਸਟ੍ਰਿਕਟ ਦੇ ਵਿੱਚ ਕਾਫੀ ਪੜ੍ਹੇ ਲਿਖੇ ਲੋਕ ਹੈਗੇ ਆ, ਐਫਲੂਐਂਟ ਲੋਕ ਹੈਗੇ ਆ, ਅਮੀਰ ਲੋਕ ਹੈਗੇ ਆ, ਅਤੇ ਉਹਨਾਂ ਨੇ ਪਿਛਲੀ ਵਾਰੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਵੋਟ ਪਾਈ ਸੀ। ਇਸ ਵਾਰ ਉਹ ਕਹਿ ਰਹੇ ਆ ਵੀ 49-48 ਤੇ ਜਾ ਰਿਹਾ। ਅਤੇ ਬਾਕੀ ਜੇ ਦੇਖਿਆ ਜਾਵੇ ਇੰਡੀਪੈਂਡੈਂਟ ਜਿਹੜੇ ਹੈਗੇ ਆ ਐਰੀਜ਼ੋਨਾ ਸਟੇਟ ਦੇ ਵਿੱਚ 57% ਜਿਹੜੇ ਆ ਉਹ ਕਹਿੰਦੇ ਵੀ ਅਸੀਂ ਵਾਈਸ ਪ੍ਰੈਜ਼ੀਡੈਂਟ ਬਾਈਡਨ ਨਾਲ ਆ, 35% ਜਿਹੜੇ ਆ ਉਹ ਕਹਿੰਦੇ ਅਸੀਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਆ। ਸੋ ਹੁਣ ਦੇਖੋ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕੀ ਸਿਚੁਏਸ਼ਨ ਜਿਹੜੀ ਚੇਂਜ ਹੁੰਦੀ ਆ। ਜੀ,
ਆਈਸਿਸ ਦੇ 2 ਅੱਤਵਾਦੀ ਉਹਨਾਂ ਨੂੰ ਜੇਮਸ ਫੋਲੀ ਤੇ ਹੋਰ ਅਮਰੀਕਨ ਹੌਸਟੇਜ ਉਹਨਾਂ ਦੇ ਮੌਤ ਉਹਨਾਂ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਚਾਰਜ ਕੀਤਾ ਗਿਆ ਆ। ਜੇਮਸ ਫੋਲੀ ਤੇ ਹੋਰ ਅਮਰੀਕਨ ਲੋਕ ਜਿਹੜੇ ਹੌਸਟੇਜ ਸੀਗੇ ਉਹ ਸੀਰੀਆ ਦੇ ਵਿੱਚ ਉਹਨਾਂ ਨੂੰ ਇਹਨਾਂ ਨੇ ਕੈਦੀ ਬਣਾ ਕੇ ਜਿਹੜਾ ਉਹ ਰੱਖਿਆ ਸੀਗਾ ਤੇ ਕੈਮਰੇ ਦੇ ਮੋਹਰੇ ਆ ਕੇ ਉਹਨਾਂ ਦਾ ਸਿਰ ਜਿਹੜਾ ਆ ਉਹ ਕਲਮ ਕੀਤਾ ਸੀ। 6 ਸਾਲਾਂ ਬਾਅਦ ਅੱਜ ਜਿਹੜੇ 2 ਬੰਦੇ ਨੇ ਅਲੈਗਜ਼ੈਂਡਰਾ ਕੋਟੇ ਤੇ ਅਲ ਸ਼ਫੀ ਸ਼ੀਕ ਉਹਨਾਂ ਨੂੰ ਜਿਹੜਾ ਆ ਉਹ ਅਦਾਲਤ ਦੇ ਦੁਆਰਾ ਜਿਹੜਾ ਆ ਉਹ ਹੁਣ ਪ੍ਰੋਸੀਕਿਊਟਰਸ ਦੇ ਦੁਆਰਾ ਜਿਹੜਾ ਉਹ ਚਾਰਜ ਕੀਤਾ ਗਿਆ ਹੈਗਾ ਆ। ਇਹਨਾਂ ਨੂੰ ਕਹਿੰਦੇ ਵੀ ਯੂਨਾਈਟਿਡ ਸਟੇਟਸ ਨੂੰ ਲਿਆਂਦਾ ਗਿਆ ਇਰਾਕ ਤੋਂ। ਇਹ ਉੱਥੇ ਜਿਹੜੀ US ਮਿਲਟਰੀ ਨੇ ਇਹਨਾਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਸੀਗਾ। ਉਹ ਤੇ ਉਹਨਾਂ ਦੇ ਜਿਹੜੇ ਪਰਿਵਾਰ ਆ ਉਹਨਾਂ ਨੇ ਬ੍ਰਿਟੇਨ ਦੇ ਵਿੱਚ ਜਿਹੜੀ ਟਰਾਈ ਕੀਤੀ ਸੀਗੀ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਾ ਹੋਣ, ਵੀ ਇਹਨਾਂ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਹਵਾਲਗਰੀ ਜਿਹੜੀ ਉਹ ਨਾ ਮਿਲੇ। ਇਹ ਦੋਨੋਂ ਬ੍ਰਿਟੇਨ ਦੇ ਵਿੱਚ ਉੱਥੇ ਵੱਡੇ ਹੋਏ ਅਤੇ ਉੱਥੇ ਹੀ ਕਹਿੰਦੇ ਰੈਡੀਕਲਾਈਜ਼ਡ ਹੋ ਗਏ ਸੀਗੇ ਅਤੇ ਬਾਅਦ ਦੇ ਵਿੱਚ ਉਹਨਾਂ ਨੇ ਅਮੈਰੀਕਨ ਜਿਹੜੇ ਜੇਮਸ ਫੋਲੀ ਅਤੇ ਹੋਰ ਜਿਹੜੇ ਲੋਕਾਂ ਦੀ ਜਿਹੜੀ ਹੱਤਿਆ ਔਨ ਕੈਮਰਾ ਜਿਹੜੀ ਆ ਉਹ ਕਰ ਦਿੱਤੀ ਸੀਗੀ। ਸੋ ਇਹ ਹੁਣ ਜਿਹੜੇ ਅਸਿਸਟੈਂਟ ਅਟਾਰਨੀ ਜਨਰਲ ਹੈਗੇ ਨੇ ਜਸਟਿਸ ਡਿਪਾਰਟਮੈਂਟ ਦੇ ਜੌਨ ਡੀਮਰਜ਼, ਉਹਨਾਂ ਨੇ ਕਿਹਾ ਵੀ ਇਹਨਾਂ ਦੇ ਹੱਥਾਂ ਦੇ ਉੱਤੇ ਅਮੈਰੀਕਨ ਬਲੱਡ ਆ ਅਤੇ ਇਹਨਾਂ ਨੂੰ ਜਿਹੜਾ ਅਮੈਰੀਕਨ ਜਸਟਿਸ ਸਿਸਟਮ ਦਾ ਸਾਹਮਣਾ ਜਿਹੜਾ ਆ ਉਹ ਕਰਨਾ ਹੀ ਪਵੇਗਾ। ਇੱਕ ਗੱਲਬਾਤ ਦੇ ਦੌਰਾਨ ਜਿਹੜਾ ਅਲੈਗਜ਼ੈਂਡਾ ਕੋਟੇ ਆ ਉਹਨੇ ਕਿਹਾ ਵੀ ਉਹ ਬੜਾ ਹੁਣ ਪਛਤਾਤਾਪ ਕਰਦਾ ਆ ਵੀ ਉਹਨੇ ਜਿਹੜਾ ਇਸ ਤਰੀਕੇ ਦੇ ਨਾਲ ਜੇਮਸ ਫੋਲੀ ਅਤੇ ਹੋਰ ਅਮੈਰੀਕਨਜ਼ ਆ ਉਹਨਾਂ ਦੀ ਜਿਹੜੀ ਹੱਤਿਆ ਕੀਤੀ ਆ। ਬੰਦੇ ਦਾ ਜਦੋਂ ਕਈ ਵਾਰੀ ਖੂਨ ਗਰਮ ਹੋਇਆ ਹੁੰਦਾ ਆ ਜਾਂ ਸਿਰ ਨੂੰ ਤਾਪ ਚੜ੍ਹਿਆ ਹੁੰਦਾ ਆ ਉਦੋਂ ਪੁੱਠੀਆਂ ਸਿੱਧੀਆਂ ਜਿਹੜੀਆਂ ਹਰਕਤਾਂ ਕਰ ਜਾਂਦਾ ਆ। ਪਰ ਇਹ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਆ ਵੀ ਇਹਨਾਂ ਲੋਕਾਂ ਨੇ ਆਈਸਿਸ ਵਰਗਿਆਂ ਨੇ ਤਾਂ ਨਿਰਦੋਸ਼ੀਆਂ ਨੂੰ ਜਿਹੜੇ ਆ ਬੇਦੋਸ਼ੀਆਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਆ ਉਹ ਹੱਤਿਆ ਕੀਤੀ ਆ, ਜਿਨ੍ਹਾਂ ਦਾ ਕੋਈ ਵਾਹ ਵਾਸਤਾ ਵੀ ਨਹੀਂ ਸੀਗਾ। ਜੋ ਵੀ ਇਹ ਚੀਜ਼ਾਂ ਜਿਹੜੀਆਂ ਆਪਣੇ ਵੱਲੋਂ ਉਹ ਕਹਿੰਦੇ ਆ ਉਹਨਾਂ ਦੇ ਨਾਲ, ਅਤੇ ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਜ਼ੁਲਮ ਕੀਤਾ ਹੈ। ਸੋ ਉਸ ਦਾ ਖਾਮਿਆਜ਼ਾ ਜਿਹੜਾ ਜ਼ਰੂਰ ਇਹਨਾਂ ਨੂੰ ਹੁਣ ਭੁਗਤਣਾ ਪਵੇਗਾ। ਜੀ, ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਆ ਵੀ ਅੱਜ ਡੀਬੇਟ ਹੋਣੀ ਹੈਗੀ ਆ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟਸ ਦੀ, ਅਤੇ ਕਹਿੰਦੇ ਜਿਹੜੀ ਕਮਲਾ ਦੇਵੀ ਹੈਰਿਸ ਕਾਫੀ ਸਮੇਂ ਤੋਂ ਚੁੱਪ ਹੀ ਸੀ, ਉਹਨਾਂ ਕੋਈ ਜ਼ਿਆਦਾ ਉਹਨਾਂ ਦੀ ਸਟੇਟਮੈਂਟਸ ਨਹੀਂ ਆਈ। ਜਿਹੜੇ ਜੋ ਬਾਈਡਨ ਆ ਉਹਨਾਂ ਦੇ ਨੰਬਰ 2 ਤੇ ਸਾਰਿਆਂ ਨੂੰ ਪਤਾ ਹੀ ਆ ਵੀ ਕਮਲਾ ਹੈਰਿਸ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰਹੇ ਹੈਗੇ ਆ। ਇੱਕ ਟਾਈਮ ਦੇ ਉੱਤੇ ਕਹਿੰਦੇ ਉਹਨਾਂ ਦੇ ਸਟਾਫਰਸ ਨੇ ਉਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ ਪ੍ਰੈਜ਼ੀਡੈਂਟ ਲਈ ਰਨ ਕਰੋਗੇ, ਤਾਂ ਉਹ ਕਹਿੰਦੀ ਵੀ ਨਹੀਂ ਇਹ ਤਾਂ ਬਹੁਤ ਟੈਰੀਬਲ ਜੌਬ ਹੈਗੀ ਆ, ਪਰ ਲੇਟਰ ਔਨ ਹੁਣ ਵਾਈਸ ਪ੍ਰੈਜ਼ੀਡੈਂਟ ਲਈ ਐਗਰੀ ਉਹ ਕਰ ਗਏ। ਅਤੇ ਜੋ ਬਾਈਡਨ ਦੇ ਜਿਹੜੇ ਸੈਕੰਡ ਪੋਜੀਸ਼ਨ 'ਤੇ ਉਹਨਾਂ ਨੇ ਕਮਲਾ ਹੈਰਿਸ ਨੂੰ ਸਿਲੈਕਟ ਕੀਤਾ ਹੈਗਾ, ਉਹਦੇ ਨਾਲ ਜੋ ਬਾਈਡਨ ਦੀ ਜਿਹੜੀ ਕੈਂਪੇਨ ਆ ਉਸ ਨੂੰ ਕਹਿੰਦੇ ਕਾਫੀ ਹੁੰਗਾਰਾ ਮਿਲਿਆ ਅਤੇ ਉਹਨਾਂ ਨੂੰ ਕਾਫੀ ਮਨੀ ਵੀ ਜਿਹੜਾ ਰੇਜ਼ ਹੋਇਆ ਹੈਗਾ ਆ। ਅਤੇ ਉਹਦੇ ਨਾਲ ਕਿਉਂਕਿ ਉਹ ਦੋਨੋਂ ਹੀ ਕਾਲੇ ਅਤੇ ਇੰਡੀਅਨ ਮੂਲ ਦੀ ਆ, ਅਤੇ ਉਹਦੇ ਨਾਲ ਜਿਹੜੀਆਂ ਸਵਿੰਗ ਸਟੇਟਸ ਹੈਗੀਆਂ ਆ ਕਈ, ਖਾਸ ਕਰਕੇ ਵਿਸਕੌਨਸਨ, ਉਹਦੇ 'ਚ ਮਿਲਵਾਕੀ ਏਰੀਆ, ਮਿਸ਼ੀਗਨ 'ਚ ਡੈਟਰੋਇਟ, ਫਿਲਾਡੈਲਫੀਆ, ਇਹਨਾਂ ਦੇ ਏਰੀਏ ਦੇ ਵਿੱਚ ਕਹਿੰਦੇ ਵੀ ਉਹ ਅਫਰੀਕਨ ਅਮੈਰੀਕਨ ਅਤੇ ਲਟੀਨੋ ਵੋਟਸ ਨੂੰ ਕੈਚ ਕਰ ਸਕਦੀ ਆ। ਅਤੇ ਅੱਜ ਉਹਨਾਂ ਦੇ ਜਿਹੜੇ ਹੁਣ ਡਿਬੇਟ ਹੋਊਗੀ ਉਹਦੇ ਵਿੱਚ ਪਤਾ ਚੱਲੂਗਾ ਵੀ ਕਿਹੜੇ ਕਿਹੜੇ ਇਸ਼ੂਜ਼ ਦੇ ਉੱਤੇ ਜਿਹੜੀ ਆ ਕਮਲਾ ਹੈਰਿਸ ਖੜਦੀ ਆ। ਜੀ ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ, ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਫਿਰ ਵਾਪਸ ਆਪਾਂ ਹਾਜ਼ਰ ਹੁੰਦੇ ਹਾਂ ਅਤੇ ਦੱਸਦੇ ਜਾਈਏ ਵੀ ਹੁਣ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਣੇ ਨਾਲ ਜਕਾਰਾ ਮੂਵਮੈਂਟ ਤੋਂ ਨੈਨਦੀਪ ਸਿੰਘ ਜਿਹੜੇ ਉਹ ਆ ਕੇ ਜੁੜਨਗੇ, ਨਾਲ ਗੁਰਜੀਤ ਸਿੰਘ ਹੁਣੀ ਵੀ ਜਿਹੜੇ ਉਹ ਆਪਾਂ ਦੇ ਨਾਲ ਜੁੜਨਗੇ, ਅਤੇ ਜਿਹੜੇ ਗੁਰੂ ਘਰ ਦੇ ਸੇਵਾਦਾਰਾਂ ਦੀ ਜਿਹੜੀ ਮਦਦ ਕੀਤੀ ਗਈ ਸੀ ਜਕਾਰਾ ਮੂਵਮੈਂਟ ਦੇ ਦੁਆਰਾ, ਉਸ ਦੇ ਬਾਰੇ ਆ ਕੇ ਜਿਹੜੀ ਉਹ ਜਾਣਕਾਰੀ ਉਹ ਦੇਣਗੇ। ਸੋ ਇੱਦਾਂ ਹੀ ਸਰੋਤਿਓ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ। ਜੀ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM KCVR Stockton Modesto 1570 AM ਨਿਊ ਇੰਡੀਆ ਸਵੀਟ ਐਂਡ ਸਪਾਈਸਿਸ ਫ੍ਰੈਜ਼ਨੋ ਇੱਥੋਂ ਤੁਸੀਂ ਲੈ ਸਕਦੇ ਹੋ ਪੰਜਾਬੀ, ਫਿਜੀਅਨ, ਪਾਕਿਸਤਾਨੀ ਗਰੋਸਰੀ, ਮਸਾਲੇ, ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ, ਹਰ ਤਰ੍ਹਾਂ ਦੀ ਮਠਿਆਈ, ਖੋਏ ਵਾਲੀਆਂ ਪਿੰਨੀਆਂ, ਇਹ ਭਾਜੀ ਵੀ ਬਣਾ ਦਿੰਦੇ ਹਨ। ਤੁਸੀਂ ਇੱਥੋਂ ਆਰਗੈਨਿਕ ਸਮਾਨ ਵੀ ਲੈ ਸਕਦੇ ਹੋ। ਇਹਨਾਂ ਦੇ ਚਾਟ ਕਾਰਨਰ ਵੀ ਹੈ ਜਿੱਥੋਂ ਤੁਸੀਂ ਚਾਟ ਪਾਪੜੀ, ਗੋਲ ਗੱਪੇ, ਮਸਾਲਾ ਡੋਸਾ ਸਭ ਕੁਝ ਮਿਲਦਾ ਹੈ। ਤੁਸੀਂ ਇੱਥੋਂ ਪਰੌਂਠਾ, ਤੰਦੂਰੀ ਕੁਲਚਾ, ਵੈਜੀਟੇਰੀਅਨ ਖਾਣਾ ਬੈਠ ਕੇ ਖਾਓ ਜਾਂ ਆਰਡਰ ਕਰਕੇ ਘਰੇ ਵੀ ਲਿਜਾ ਸਕਦੇ ਹੋ। ਘਰ ਵਿੱਚ ਕਿਸੇ ਵੀ ਫੰਕਸ਼ਨ ਦੇ ਹੋ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ, ਤਾਜੀ ਗੰਨੇ ਦੀ ਰਸ ਵੀ ਮਿਲਦੀ ਹੈ। ਬਲੈਂਕਟ ਅਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਹਨ। ਟਰੱਕਾਂ ਵਾਲੇ ਵੀਰ ਇੱਥੋਂ ਤਾਜ਼ਾ ਤੇ ਸਵਾਦਿਸ਼ਟ ਖਾਣਾ ਆਰਡਰ ਕਰ ਸਕਦੇ ਹਨ ਅਤੇ ਪਾਰਕਿੰਗ ਵੀ ਖੁੱਲੀ ਡੁੱਲੀ ਹੈ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰੋ ਨਿਊ ਇੰਡੀਆ ਸਵੀਟ ਐਂਡ ਸਪਾਈਸਿਸ, ਜਸਵਿੰਦਰ ਸਿੰਘ 3225 ਵੈਸਟ ਸ਼ਾਹ ਐਵੇਨਿਊ, ਸਵੀਟ 103, ਫ੍ਰੈਜ਼ਨੋ। ਰੱਖਰਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋਲ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ ਏਸਟੇਟ, ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖਰਾ ਟੈਕਸ ਐਂਡ ਇਮੀਗ੍ਰੇਸ਼ਨ 3073 ਵੈਸਟ ਐਸ਼ਲੈਂਡ ਐਵੇਨਿਊ, ਫ੍ਰੈਜ਼ਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakhratexservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 0G81976। 10 ਸਾਲਾਂ ਦੀ ਮਰਦਮਸ਼ੁਮਾਰੀ ਦੇ ਉੱਤੇ ਅਸਰ ਪਾਉਣਗੇ। ਹਰ 10 ਸਾਲ ਬਾਅਦ ਅਮਰੀਕਾ ਦੀ ਮਰਦਮਸ਼ੁਮਾਰੀ ਵਿਭਾਗ ਉਸ ਹਰ ਇੱਕ ਵਿਅਕਤੀ ਦੀ ਗਿਣਤੀ ਕਰਦਾ ਹੈ ਜੋ ਅਮਰੀਕਾ ਦਾ ਵਸਨੀਕ ਹੈ। ਇਸ ਗਿਣਤੀ ਦੇ ਨਾਲ ਸਕੂਲ, ਸੜਕਾਂ, ਬੱਚਿਆਂ ਦੀ ਦੇਖਭਾਲ ਤੇ ਹੋਰ ਸਰਕਾਰੀ ਯੋਜਨਾਵਾਂ ਦੇ ਫੰਡਾਂ ਤੇ ਅਸਰ ਪੈਂਦਾ ਹੈ। ਮਰਦਮਸ਼ੁਮਾਰੀ ਵਿੱਚ ਤੁਹਾਡੇ ਦਿੱਤੇ ਹੋਏ ਜਵਾਬ ਗੁਪਤ ਰੱਖੇ ਜਾਣਗੇ ਤੇ ਤੁਹਾਡੇ ਖਿਲਾਫ ਨਹੀਂ ਵਰਤੇ ਜਾਣਗੇ। ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਇਸ ਮਰਦਮਸ਼ੁਮਾਰੀ ਦੇ ਵਿੱਚ ਹਿੱਸਾ ਲਈਏ ਤਾਂ ਜੋ ਆਪਣੇ ਭਾਈਚਾਰੇ ਨੂੰ ਲੋੜੀਂਦੀਆਂ ਸਹੂਲਤਾਂ ਮਿਲ ਸਕਣ। ਤੁਸੀਂ ਇਸ ਮਰਦਮਸ਼ੁਮਾਰੀ ਦੇ ਫਾਰਮ ਆਨਲਾਈਨ ਤੇ ਫੋਨ ਦੇ ਰਾਹੀਂ ਭਰ ਸਕਦੇ ਹੋ। ਹੋਰ ਜਾਣਕਾਰੀ ਦੇ ਲਈ ਵਿਜ਼ਿਟ ਕਰੋ 2020census.go। ਵਧੇਰੇ ਜਾਣਕਾਰੀ ਦੇ ਲਈ ਸੰਪਰਕ ਕਰੋ 559 677 7454। ਚੇਤਾ ਰਹੇ, ਇਹ ਸਾਡੇ ਭਾਈਚਾਰੇ ਦੇ ਹਿੱਤਾਂ ਦੇ ਲਈ ਬਹੁਤ ਜ਼ਰੂਰੀ ਹੈ। ਫ੍ਰੈਜ਼ਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ ਵਾਲੇ ਕੁੱਕ ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ 999 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ, ਨਾਨ ਵੈਜ, ਰਾਇਲ ਖਾਣੇ ਦੇ ਲਈ ਯਾਦ ਰੱਖੋ 6735 ਨਾਰਥ ਫਰਸਟ ਸਟਰੀਟ, ਫ੍ਰੈਜ਼ਨੋ। ਹੋਰ ਜਾਣਕਾਰੀ ਲਈ ਕਾਲ ਸੋਢੀ 5597619641 559 761 9641। ਗਿਲ ਇਮੀਗ੍ਰੇਸ਼ਨ ਕੰਸਲਟੈਂਟਸ, ਇਹਨਾਂ ਤੋਂ ਤੁਸੀਂ ਫੈਮਿਲੀ ਪਟੀਸ਼ਨ, ਪਾਸਪੋਰਟ, ਵੀਜ਼ਾ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ, ਐਫੀਡੇਵਿਟ ਆਫ ਸਪੋਰਟ, ਰੀਐਂਟਰੀ ਪਰਮਿਟ, ਵਰਕ ਪਰਮਿਟ, ਇੰਡੀਅਨ ਪਾਸਪੋਰਟ ਲਈ ਸਿਲੰਡਰ ਸਰਟੀਫਿਕੇਟ ਲੈਣਾ, ਰੀਨਿਊ ਕਰਵਾਉਣਾ, OCI ਕਾਰਡ, ਇੰਡੀਆ ਲਈ ਵੀਜ਼ਾ, ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559 412 28। एड्रेस 4709 अल कैपिटान, सूट 103, फ्रेज़नो। और विजिट। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਧੰਨਵਾਦ। ਜੁੜ ਚੁੱਕੇ ਨੇ ਜਕਾਰਾ ਮੂਵਮੈਂਟ ਤੋਂ ਨੈਨਦੀਪ ਸਿੰਘ। ਨੈਨਦੀਪ ਅਤੇ ਸੋ ਬਿਲਕੁਲ ਸਰੋਤਿਓ, ਹਰਜੋਤ ਸਿੰਘ ਜੀ ਯਾਦ ਹੋਣਾ ਹੈ ਵੀ ਆਪਾਂ ਕੁਝ ਸਮਾਂ ਪਹਿਲਾਂ ਜਕਾਰਾ ਮੂਵਮੈਂਟ ਤੋਂ ਆਪਣੇ ਨਾਲ ਆ ਕੇ ਸਟੂਡੀਓ ਦੇ ਵਿੱਚ ਜੁੜੇ ਸੀਗੇ ਅਤੇ ਜਦੋਂ ਕੋਵਿਡ ਦਾ ਪ੍ਰਕੋਪ ਜਿਹੜਾ ਆ ਪੂਰਾ ਚੱਲ ਰਿਹਾ ਸੀ ਉਸ ਮੌਕੇ ਦੇ ਉੱਤੇ ਆ ਕੇ ਜਕਾਰਾ ਮੂਵਮੈਂਟ ਵਾਲਿਆਂ ਨੇ ਜਿਹੜੇ ਗੁਰੂ ਘਰ ਦੇ ਜਿਹੜੇ ਸੇਵਾਦਾਰ ਆ ਉਹਨਾਂ ਦੀ ਮਦਦ ਕਰਨ ਦਾ ਫੈਸਲਾ ਜਿਹੜਾ ਕੀਤਾ ਸੀ। ਇਹਨਾਂ ਨੇ ਕੁਝ ਫੰਡ ਰੇਜ਼ਿੰਗ ਵੱਖ-ਵੱਖ ਸੰਸਥਾਵਾਂ ਤੋਂ ਜਿਹੜੀ ਕੀਤੀ ਅਤੇ ਬਾਅਦ ਦੇ ਵਿੱਚ ਫੰਡ ਰੇਜ਼ਿੰਗ ਜਿਹੜੀ ਆ ਆਪਣੀ ਕਮਿਊਨਿਟੀ ਦੇ ਵਿੱਚ ਵੀ ਕੀਤੀ ਤਾਂ ਜੋ ਵੱਧ ਤੋਂ ਵੱਧ ਜਿਹੜੇ ਗੁਰੂ ਘਰ ਦੇ ਸੇਵਾਦਾਰ ਆ ਉਹਨਾਂ ਦੀ ਮਦਦ ਜਿਹੜੀ ਉਹ ਕੀਤੀ ਜਾ ਸਕੇ। ਸੋ ਉਸ ਦੇ ਬਾਰੇ ਹੀ ਇਹ ਜਿਹੜੀ ਗੱਲਬਾਤ ਆ ਕਰਨ ਦੇ ਲਈ ਅੱਜ ਆਪਣੇ ਨਾਲ ਪਹੁੰਚੇ ਨੇ ਬਾਬਾ ਬੁੱਢਾ ਜੀ, ਜਿਹੜਾ ਫੰਡ ਰੇਜ਼ਿੰਗ ਇਵੈਂਟ ਜਿਹੜਾ ਕੁਛ ਮਹੀਨੇ ਪਹਿਲਾਂ ਹੋਇਆ ਸੀ, ਸੋ ਉਸ ਦੇ ਬਾਰੇ ਜਾਣਕਾਰੀ ਜਿਹੜੀ ਉਹ ਦੇਣਗੇ। ਸੋ ਨੈਨਦੀਪ ਸਿੰਘ ਜੀ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਜਾਣਕਾਰੀ ਸਾਂਝੀ ਕਰੋ। ਉਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਓਵਰਆਲ ਕਿੰਨਾ ਅਮਾਊਂਟ ਜਿਹੜਾ ਉਹ ਰੇਜ਼ ਹੋਇਆ ਸੀਗਾ। ਹਾਂਜੀ, ਸੋ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਸਾਰੇ ਸਰੋਤਿਆਂ ਨੂੰ ਅਤੇ ਤੁਹਾਨੂੰ ਵੀ ਰਾਜ ਕਰਨ ਅਤੇ ਹਰਜੋਤ ਭਾਜੀ। ਸੋ ਓਨੈਸਟਲੀ ਤੁਹਾਡੀ ਪਾਰਟਨਰਸ਼ਿਪ ਦੇ ਨਾਲ ਅਸੀਂ ਤਕਰੀਬਨ $178,000 ਅਸੀਂ ਪੂਰਾ ਇਕੱਠੇ ਕੀਤਾ, ਮਤਲਬ ਇਹ ਸੇਵਾਦਾਰਾਂ ਦੇ ਲਈ। ਅਤੇ ਅਸੀਂ ਸਾਡੀ ਪਹੁੰਚ ਸੀ ਤਕਰੀਬਨ 220 ਸੇਵਾਦਾਰਾਂ, ਮਤਲਬ ਪੂਰੀ ਕੈਲੀਫੋਰਨੀਆ ਦੇ ਵਿੱਚ। ਠੀਕ ਹੈ। ਸੋ ਇਹ ਓਵਰਆਲ ਜਿਹੜਾ ਤੁਹਾਡਾ ਸਿਰਫ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਹੀ ਜਿਹੜਾ ਇਹ ਸੀਮਤ ਸੀਗਾ। ਸੋ ਤੁਸੀਂ ਜਿਹੜੇ ਫਿਰ 170 ਪਲੱਸ ਜਿਹੜੇ $1,000 ਤੁਸੀਂ ਡਾਲਰ ਇਕੱਠੇ ਕੀਤੇ ਆ, ਸੋ ਕਿੰਨੇ ਜਾਣਿਆਂ ਦੇ ਵਿੱਚ ਇਸ ਨੂੰ ਤੁਸੀਂ ਵੰਡਣ ਦੇ ਵਿੱਚ ਕਾਮਯਾਬ ਰਹੇ ਆ? ਸੋ ਅਸੀਂ 220 ਗੁਰਦੁਆਰਾ ਦੀਆਂ ਸੇਵਾਦਾਰ ਅਸੀਂ ਉਹਨਾਂ ਨੂੰ ਦਿੱਤਾ ਹੀ ਸੀ ਅਤੇ ਉਹ ਤਕਰੀਬਨ ਆਲਮੋਸਟ 59 ਗੁਰੂ ਘਰ ਟੋਟਲ, ਤਕਰੀਬਨ ਆਲਮੋਸਟ 59 ਮਤਲਬ ਪੂਰੀ ਕੈਲੀਫੋਰਨੀਆ ਦੇ ਵਿੱਚ, ਸਦਰਨ ਕੈਲੀਫੋਰਨੀਆ, ਸੈਂਟਰਲ ਵੈਲੀ ਵੀ ਲੈ ਲਓ, ਬੇ ਏਰੀਆ ਅਤੇ ਸੈਕਰਾਮੈਂਟੋ ਵੀ। ਅਤੇ ਉੱਥੇ ਅਸੀਂ ਤਕਰੀਬਨ 200 ਸੇਵਾਦਾਰਾਂ ਨੂੰ ਅਸੀਂ $800 ਦਿੱਤੇ ਸੀ, ਜਿਹੜੀ ਫੁੱਲ ਟਾਈਮ ਸੇਵਾਦਾਰਾਂ ਮਤਲਬ ਹੈਗੇ ਨੇ, ਅਤੇ ਤਕਰੀਬਨ 20 ਸੇਵਾਦਾਰਾਂ ਅਸੀਂ $500 ਦਿੱਤੇ ਸੀ, ਜਿਹੜੀ ਪਾਰਟ ਟਾਈਮ ਯੂਜਲੀ ਪਾਰਟੀ ਜਿਹੜੀ ਹੁੰਦੀ ਸੀ। ਜੀ। ਸੋ ਓਵਰਆਲ ਜਿਹੜੀ ਮਦਦ ਕੀਤੀ ਹੈ। ਸੋ ਥੋੜ੍ਹੀ ਜਿਹੀ ਟੈਕਨੀਕਲ ਪ੍ਰੋਬਲਮ ਦੇ ਕਰਕੇ ਜਿਹੜੀ ਆਵਾਜ਼ ਪਹਿਲਾਂ ਔਨ ਏਅਰ ਜਿਹੜੀ ਉਹ ਨਹੀਂ ਸੀ ਜਿਹੜੀ ਉਹ ਜਾ ਰਹੀ। ਅਤੇ ਇੱਕ ਵਾਰੀ ਫਿਰ ਆਪਾਂ ਸਰੋਤਿਆਂ ਨੂੰ ਦੱਸ ਜੇ ਵੀ ਇਸ ਮੌਕੇ ਆਪਣੇ ਨਾਲ ਜਕਾਰਾ ਮੂਵਮੈਂਟ ਤੋਂ ਨੈਨਦੀਪ ਸਿੰਘ ਜਿਹੜੇ ਉਹ ਜੁੜੇ ਹੋਏ ਨੇ ਅਤੇ ਕੁਛ ਮਹੀਨਾ ਪਹਿਲਾਂ ਜਿਹੜੇ ਗੁਰੂ ਘਰ ਦੇ ਸੇਵਾਦਾਰਾਂ ਦੇ ਲਈ ਜਿਹੜਾ ਬਾਬਾ ਬੁੱਢਾ ਜੀ ਕਰਕੇ ਜਿਹੜੀ ਫੰਡ ਰੇਜ਼ਿੰਗ ਇਵੈਂਟ ਜਿਹੜੀ ਉਹ ਹੋਈ ਸੀਗੀ, ਉਹਨਾਂ ਦੇ ਲਈ ਜਿਹੜੇ ਇਹਨਾਂ ਨੇ ਪੈਸੇ ਇਕੱਤਰ ਕੀਤੇ ਸੀ ਗੁਰੂ ਘਰ ਦੇ ਸੇਵਾਦਾਰਾਂ ਦੇ ਲਈ, ਉਸ ਦੇ ਬਾਰੇ ਜਾਣਕਾਰੀ ਦੇ ਰਹੇ ਆ। ਸੋ ਇਨ ਬਰੀਫ ਜੇ ਦੱਸਦੇ ਜਾਈਏ, ਇਹਨਾਂ ਨੇ $170,000 ਜਿਹੜੇ ਆ ਓਵਰਆਲ ਇਕੱਤਰ ਕੀਤੇ, ਜਿਸ ਦੇ ਵਿੱਚ ਵੱਖ-ਵੱਖ ਬਾਹਰਲੀਆਂ ਕਈ ਆਰਗੇਨਾਈਜੇਸ਼ਨਸ ਤੋਂ ਅਤੇ ਬਾਅਦ ਦੇ ਵਿੱਚ ਆਪਣੀ ਕਮਿਊਨਿਟੀ ਤੋਂ ਜ਼ਰੀਏ ਵੀ ਜਿਹੜੇ ਇਹਨਾਂ ਨੇ ਫੰਡ ਰੇਜ਼ਿੰਗਸ ਜਿਹੜੇ ਆ ਉਹ ਕੀਤੀਆਂ ਸੀਗੀਆਂ। ਸੋ ਇਹ ਲੋਕੇਸ਼ਨਸ ਓਵਰਆਲ ਇਸ ਚੀਜ਼ ਦੇ ਲਈ ਪਹੁੰਚੀਆਂ ਸੀਗੀਆਂ ਤਕਰੀਬਨ 200 ਆਲਮੋਸਟ 230 ਅਤੇ ਯੂਜਲੀ 220 ਅਸੀਂ ਉਹਨਾਂ ਨੂੰ ਦਿੱਤਾ ਹੈਗੇ ਆ। ਸੋ ਇਹਨਾਂ ਵਿੱਚ ਪਰਿਵਾਰ ਵੀ ਸੀਗੇ, ਇਕੱਲੇ ਵੀ ਸੀਗੇ, ਸਾਰੇ ਜਾਣੇ ਸੀਗੇ। ਸੋ ਹੂ ਵਰ ਦਾ ਮੋਸਟ ਅਫੈਕਟਿਡ ਜਦੋਂ ਤੁਸੀਂ ਉਹਨਾਂ ਨੂੰ ਜਦੋਂ ਦੇਣ ਗਏ, ਕਿਉਂਕਿ ਮੈਨੂੰ ਪਤਾ ਸੀ ਕਈ ਗੁਰੂ ਘਰਾਂ ਦੇ ਜਿਹੜੇ ਸਿੰਘਾਂ ਦੇ ਨਾਲ ਉੱਥੇ ਗੱਲਬਾਤ ਕੀਤੀ, ਕਹਿੰਦੇ ਵੀ ਖੁਦ ਆਏ ਸੀਗੇ ਜਿਹੜੀ ਉਹ ਮਦਦ ਕਰਨ ਦੇ ਲਈ। ਸੋ ਉਹਨਾਂ ਦਾ ਕੀ ਸੀਗਾ, ਵਾਟ ਵਾਜ਼ ਦੇਅਰ ਰਿਐਕਸ਼ਨ? ਰਾਜ ਕਰਨ ਦੀ ਉਹਨਾਂ ਨੇ ਮਤਲਬ ਉਹਨਾਂ ਨੂੰ ਬੜੀ ਖੁਸ਼ੀ ਉਹਨਾਂ ਨੂੰ ਖੁਸ਼ ਲੱਗੀ ਸੀ ਕਿ ਅਸੀਂ ਖੁਦ ਆ ਕੇ ਦਿੱਤਾ ਸੀ, ਖਾਸ ਕਰਕੇ ਸੈਂਟਰਲ ਵੈਲੀ, ਬੇ ਏਰੀਆਸ ਅਤੇ ਸੈਕਰਾਮੈਂਟੋ ਦੇ ਵਿੱਚ। ਪਰ ਸਾਨੂੰ ਬੜੀ ਅਫਸੋਸ ਵੀ ਲੱਗਿਆ ਕਿ ਉਹਨਾਂ ਦੀ ਹਾਲਾਤ ਵੇਖ ਕੇ, ਉਹਨਾਂ ਦੀ ਸਟੋਰੀਜ਼ ਸੁਣ ਕੇ, ਕਿਉਂਕਿ ਉਹ ਗੁਰੂ ਦੀ ਪ੍ਰੇਮ ਲਈ, ਸੰਗਤ ਦੀ ਪ੍ਰੇਮ ਲਈ ਇਹ ਮਤਲਬ ਸੇਵਾ ਕਰਦੇ ਨੇ, ਪਰ ਉਹਨਾਂ ਦੀ ਤਨਖਾਹ ਖਾਸ ਕਰਕੇ ਉਹਨਾਂ ਦੇ ਹਾਲਾਤ ਪਿਛਲੇ ਮਤਲਬ ਕਈ ਮਹੀਨੇ ਦੇ ਜਿਹੜਾ ਉਹਨਾਂ ਮਤਲਬ ਚੱਲ ਰਿਹਾ ਠੀਕ ਨਹੀਂ ਸੀਗਾ। ਜੀ, ਚਲੋ ਉਮੀਦ ਕਰਦੇ ਹਾਂ ਵੀ ਇਸ ਚੀਜ਼ ਨੂੰ ਦੇਖਦੇ ਹੋਏ ਜਿਹੜੇ ਗੁਰੂ ਘਰ ਦੇ ਪ੍ਰਬੰਧਕ ਵੀ ਆ ਅਤੇ ਉਹ ਸਾਰੇ ਜਾਣੇ ਵੀ ਇਸ ਚੀਜ਼ ਦੇ ਵੱਲ ਨੂੰ ਜਿਹੜੀਆਂ ਅੱਖਾਂ ਖੋਲ੍ਹਣਗੇ ਵੀ ਆਪਾਂ ਨੂੰ ਜਿਹੜੇ ਗੁਰੂ ਘਰ ਦੇ ਸੇਵਾਦਾਰ ਨੇ ਉਹਨਾਂ ਦੇ ਲਈ ਜ਼ਿਆਦਾ ਜਿਹੜਾ ਉਹ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਹੈ। ਅਤੇ ਆਪਣੇ ਨਾਲ ਇਸ ਟਾਈਮ ਹਰਜੋਤ ਸਿੰਘ ਜੀ ਅਤੇ ਨੈਨਦੀਪ ਜੀ ਗੁਰਜੀਤ ਸਿੰਘ ਜੀ ਵੀ ਜਿਹੜੇ ਉਹ ਜੁੜ ਚੁੱਕੇ ਨੇ, ਜਕਾਰਾ ਮੂਵਮੈਂਟ ਦੇ ਕੋ ਫਾਊਂਡਰ ਦੇ ਨੇ। ਗੁਰਜੀਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜੀ ਗੁਰਜੀਤ ਸਿੰਘ ਜੀ, ਤੁਸੀਂ ਇਸ ਗੱਲਬਾਤ ਦੇ ਵਿੱਚ ਤੁਸੀਂ ਜਿਹੜੀ ਕਿਹੜੀ ਚੀਜ਼ ਗੱਲ ਹੋਰ ਐਡ ਕਰਨਾ ਚਾਹੁੰਦੇ ਆ? ਹਾਂਜੀ ਉਹੀ ਐਕਚੁਅਲੀ ਸੌਰੀ ਮੇਰੀ ਪਹਿਲਾਂ ਮਿਸ ਹੋ ਗਈ, ਸੋ ਮੈਨੂੰ ਪਤਾ ਨਹੀਂ ਤੁਸੀਂ ਜੀ ਬਿਲਕੁਲ। ਕਿਹੜੀ ਸੋ ਗੱਲ ਰਾਈਟ, already ਕਰ- ਹਾਂਜੀ, ਸੋ ਰਾਈਟ ਨਾਓ ਨੈਨਦੀਪ ਸਿੰਘ ਹੁਣਾਂ ਨੇ ਆਪਾਂ ਨੂੰ ਦੱਸਿਆ ਵੀ ਕਿੰਨੇ ਜਿਹੜੇ ਰਾਈਟ ਨਾਓ ਫੰਡ ਰੇਜ਼ਿੰਗ ਜਿਹੜੀ ਉਹ ਹੋਈ ਸੀਗੀ, ਕਿੰਨੇ ਜਾਣਿਆਂ ਤੱਕ ਉਹਨਾਂ ਨੇ ਜਿਹੜੀ ਉਹ ਪਹੁੰਚਾਈ ਆ। ਸੋ ਕੈਲੀਫੋਰਨੀਆ ਦੇ ਵੱਖ-ਵੱਖ ਜਿਹੜੇ ਆ ਹਿੱਸਿਆਂ ਦੇ ਵਿੱਚ ਉਹਨਾਂ ਨੇ ਮਦਦ ਜਿਹੜੀ ਉਹ ਕਰਕੇ ਆਏ ਹੋਏ ਨੇ। ਸੋ ਉਸ ਦੇ ਬਾਰੇ ਜਿਹੜਾ ਜ਼ਰੂਰ ਦੱਸੋ ਵੀ ਓਵਰਆਲ ਜਿਹੜਾ ਤੁਹਾਡਾ ਇਹ ਪ੍ਰੋਸੈਸ ਆ ਉਹ ਕਿੱਦਾਂ ਰਿਹਾ, ਐਪਲੀਕੇਸ਼ਨਸ ਆਉਣ ਤੋਂ ਲੈ ਕੇ ਜਿਹੜੇ ਇਹ ਫੰਡਸ ਆ ਉਹਨਾਂ ਨੂੰ ਵੰਡਣ ਤੱਕ, ਇਹ ਪੂਰੇ ਪ੍ਰੋਸੈਸ ਨੂੰ ਜੇ ਤੁਸੀਂ ਦੱਸ ਸਕਦੇ ਹੋ। ਹਾਂਜੀ ਨਹੀਂ, ਜਿਹੜਾ ਆਬਵੀਅਸਲੀ ਓਵਰਆਲ ਪ੍ਰੋਜੈਕਟ ਤੇ ਕਾਫੀ ਪੋਜ਼ਿਟਿਵ ਰਿਹਾ। ਉਹਦੇ ਵਿੱਚ ਦੀਆਂ ਜਿਹੜੀਆਂ ਤੁਹਾਨੂੰ ਐਕਚੁਅਲੀ ਇੱਕ ਸੈਗਮੈਂਟ ਆਫ ਦਾ ਸੰਗਤ ਜਿਹੜੇ ਕਿ ਉਹਨਾਂ ਨਾਲ ਕਨੈਕਟ ਕਰਨ ਦਾ ਮੌਕਾ ਮਿਲਿਆ, ਤੇ ਇਹ ਇੱਕ ਟੈਂਪਰੇਰੀ ਕਹਿ ਲਓ ਬੈਂਡੇਜ ਦੇ ਤੌਰ ਦੇ ਉੱਤੇ ਇਹ ਇੱਕ ਪ੍ਰੋਜੈਕਟ ਸੀਗਾ। ਬਾਕੀ ਐਜ਼ ਸੰਗਤ ਸਾਨੂੰ ਸਾਰਿਆਂ ਨੂੰ ਫਿਊਚਰ ਦੇ ਬਾਰੇ ਸੋਚਣਾ ਚਾਹੀਦਾ ਕਿ ਇਹਦਾ ਕੀ ਕੁਛ ਹੋਰ ਇੰਪਰੂਵ ਹੋ ਸਕਦਾ। ਇਹਦਾ ਕੋਈ ਉਹ ਕੀ ਕਹਿੰਦੇ ਹੁੰਦੇ ਆ ਵੀ ਸ਼ੋਰਟ ਟਰਮ ਸੋਲੂਸ਼ਨ ਤੇ ਹੈ ਨਹੀਂ। ਇਹ ਤੇ ਹੁਣ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਉਸ ਕੰਮ ਦੇ ਉੱਤੇ ਲਾਉਣੀ ਹੈ, ਜਿਹੜੇ ਗੁਰੂ ਦੇ ਵਜ਼ੀਰ ਨੇ ਜਾਂ ਜਿਨ੍ਹਾਂ ਨੇ ਕੀਰਤਨ ਜਾਂ ਢਾਡੀ ਜਾਂ ਜਿਹੜੇ ਬਾਕੀ ਕਥਾਵਾਚਕ ਨੇ, ਉਹਨਾਂ ਨੇ ਜਿਸ ਤਰ੍ਹਾਂ ਸਿੱਖੀ ਦੇ ਪ੍ਰਚਾਰ ਨੂੰ ਅੱਗੇ ਕਰਨਾ ਆ, ਉਹਦੇ ਲਈ ਸਾਨੂੰ ਜਿਹੜਾ ਇੱਕ ਐਸਪੈਕਟ ਹੈ ਕਿ ਉਹਨਾਂ ਨੇ ਉਸ ਚੀਜ਼ ਦੇ ਨਾਲ ਨਾਲ ਆਪਣੀਆਂ ਜਿਹੜੀਆਂ ਡੇਲੀ ਨੀਡਸ ਨੇ ਤੇ ਜਿਹੜੀਆਂ ਜ਼ਰੂਰਤਾਂ ਨੇ ਉਹ ਵੀ ਪੂਰੀਆਂ ਕਰਨੀਆਂ ਨੇ। ਉਹ ਆਪਾਂ ਉਹਨੂੰ ਐਜ਼ ਏ ਕਰੀਅਰ ਬਣਾਈਏ, ਨਾ ਕਿ ਐਜ਼ ਏ ਜੋਬ ਬਣਾਈਏ, ਕਿਉਂਕਿ ਇਹ ਜੋਬ ਦੇ ਵਿੱਚ ਸਿਰਫ ਟੈਂਪਰੇਰੀ ਚੀਜ਼ਾਂ ਹੁੰਦੀਆਂ ਨੇ ਨਾ। ਜੋ ਚੀਜ਼ ਇੱਕ ਕਰੀਅਰ ਹੈ ਕਿਸੇ ਦਾ, ਉਹਦੇ ਵਿੱਚ ਉਹਨੂੰ ਜਿਹੜੀਆਂ ਡੇਲੀ ਸਹੂਲਤਾਂ ਨੇ ਉਹ ਪੂਰੀਆਂ ਹੋਣ ਦੇ ਲਈ ਜਿਹੜਾ ਇੱਕ ਫਾਈਨੈਂਸ਼ੀਅਲ ਐਸਪੈਕਟ ਹੈ ਉਹ ਬਹੁਤ ਜ਼ਰੂਰੀ ਹੈ। ਸੋ ਆਈ ਥਿੰਕ ਐਜ਼ ਏ ਸੰਗਤ ਸਾਨੂੰ ਫਿਊਚਰ ਦੇ ਬਾਰੇ ਸੋਚਣਾ ਚਾਹੀਦਾ ਕਿ ਅਸੀਂ ਐਕਸਪੈਕਟ ਨਹੀਂ ਕਰ ਸਕਦੇ ਜਿੱਦਾਂ ਸੇਮ ਤਰ੍ਹਾਂ ਆਈ ਗੈਸ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ, ਕਿਉਂਕਿ ਉੱਥੇ ਮੇ ਵੀ ਉਹਨਾਂ ਦੇ ਕੋਲ ਆਲਰੇਡੀ ਆਪਣਾ ਰਹਿਣ ਨੂੰ ਕੋਈ ਜਗ੍ਹਾ ਹੋਏਗੀ ਜਾਂ ਘਰ ਹੋਊਗਾ। ਜਿਹੜੇ ਬਾਹਰ ਆ ਕੇ ਤੁਸੀਂ ਸਾਰੇ ਜਿਹੜੇ ਨੰਬਰਸ ਵੀ ਸੀਗੇ ਉਹ ਸ਼ੋਅ ਕਰਦੇ ਨੇ ਕਿ ਜਿੱਦਾਂ ਬੇਸਿਕਲੀ ਕਾਫੀ ਮੈਜੋਰਟੀ ਆਫ ਦੈਮ ਗੁਰਦੁਆਰਾ ਸਾਹਿਬ ਦੇ ਵਿੱਚ ਰਹਿ ਰਹੇ ਨੇ। ਸੋ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀਆਂ ਫੈਸਿਲਿਟੀਜ਼ ਆ ਉਹ ਵੀ ਸਾਨੂੰ ਇੰਪਰੂਵ ਕਰਨ ਦੀ ਲੋੜ ਹੈ। ਸੋ ਆਈ ਥਿੰਕ ਇਹੋ ਜਿਹੀਆਂ ਜਿਹੜੀਆਂ ਸਾਰੀਆਂ ਓਵਰਆਲ ਸਟਰਕਚਰਸ ਆ ਉਹਨੂੰ ਹੋਪਫੁਲੀ ਇਹ ਲਾਈਮਲਾਈਟ ਦੇ ਵਿੱਚ ਕਰਨ ਕਰਕੇ ਜਾਂ ਇਸ ਚੀਜ਼ ਦੇ ਉੱਤੇ ਗੱਲਬਾਤ ਕਰਨ ਕਰਕੇ ਉਹ ਇੰਪਰੂਵ ਹੋ ਸਕਦੀਆਂ ਹੋਣ। ਪਰ ਇਹ ਐਜ਼ ਏ ਸੰਗਤ ਸਾਨੂੰ ਟੋਟਲੀ ਕਲੈਕਟਿਵਲੀ ਕਰਨਾ ਪੈਣਾ। ਕੋਈ ਵੀ ਇੱਕ ਗੁਰੂ ਘਰ ਦੀ ਗੱਲ ਨਹੀਂ ਜੀ, ਜਾਂ ਕਿ ਕੋਈ ਇੱਕ ਪਰਟੀਕੂਲਰ ਜਗ੍ਹਾ ਦੀ ਗੱਲ ਨਹੀਂ ਜੀ, ਤੇ ਸਾਰੇ ਓਵਰਆਲ ਬ੍ਰੌਡਰ ਹੀ ਹੈ ਨਾ ਕਿ ਉਹਨੂੰ ਆਪਾਂ ਕਿੱਦਾਂ ਇੰਪਰੂਵ ਕਰਨਾ ਹੈ ਗੋਇੰਗ ਫੋਰਵਰਡ। ਜੀ ਤੇ ਬਿਲਕੁਲ ਰਾਜਕੀਰ ਸਿੰਘ ਜੀ, ਮੈਂ ਥੋੜਾ ਐਡ ਕਰਦਾ ਜਾਵਾਂ। ਇਹ ਜਿਹੜਾ ਪ੍ਰੋਜੈਕਟ ਸੀ ਨਾ, ਇਹ ਜਕਾਰਾ ਮੂਵਮੈਂਟ ਨੇ ਬਹੁਤ ਹੀ ਵਧੀਆ ਕੀਤਾ, ਪਰ ਇਹਦੇ 'ਚ ਇਹਨਾਂ ਨੂੰ ਨਮੋਸ਼ੀ ਵੀ ਬਹੁਤ ਚੱਲਣੀ ਪਈ। ਇੰਨੇ ਨੈਗੇਟਿਵ ਕਮੈਂਟਸ, ਲੋਕ ਸੋਚਦੇ ਪਤਾ ਨਹੀਂ ਜੀ ਗੁਰੂ ਘਰ ਦੇ ਗ੍ਰੰਥੀ ਆ ਤੇ ਫ੍ਰੀ ਰਹੀ ਜਾਂਦੇ, ਇਹਨਾਂ ਦਾ ਖਰਚਾ ਕੀ ਆ। ਹੁਣ ਦੇਖੋ ਵੀ $1200 ਹਰ ਇੱਕ ਨੂੰ ਮਿਲਿਆ, ਚਾਹੇ ਉਹ ਜਿਹਦੀ ਵੀ ਇਨਕਮ 90,000 ਤੋਂ ਥੱਲੇ ਸੀਗੀ। ਸੋ ਜੇ ਗ੍ਰੰਥੀ ਸਿੰਘਾਂ ਨੂੰ ਆਪਾਂ ਥੋੜ੍ਹੇ ਪੈਸੇ ਇਕੱਠੇ ਕਰ ਸਕਦੇ, ਇਹ 'ਚ ਮਾੜੀ ਕੀ ਗੱਲ ਹੈਗੀ ਆ। ਸੋ ਇਹੀ ਕਾਰਨ ਹੈਗਾ ਆ ਵੀ ਬਹੁਤਾ ਸਮਾਂ ਜਿਹੜੇ ਗੁਰੂ ਘਰ ਦੇ ਗ੍ਰੰਥੀ ਆ ਫਿਰ ਉਹ ਗੁਰੂ ਘਰਾਂ 'ਚ ਨਹੀਂ ਰਹਿੰਦੇ। ਇੰਨੀਆਂ ਸਾਨੂੰ ਕਾਲਸ ਆਈਆਂ ਤੇ ਮੈਂ ਕਹਿੰਦਾ ਵੀ ਪੂਰੀ ਤਰ੍ਹਾਂ ਐਕਸਪੋਜ਼ ਹੋ ਜਾਊਗੇ ਸਿੱਖ। ਕਿਸੇ ਗੁਰੂ ਘਰ 'ਚ ਕਹਿੰਦੇ ਜੀ $1500 ਸਾਨੂੰ ਤਨਖਾਹ ਦਿੰਦੇ, 700 ਵਾਪਸ ਲੈ ਲੈਂਦੇ ਆ ਵੀ ਸਾਡੀ ਇਨਕਮ ਨਹੀਂ ਹੈਗੀ, ਹੈ ਨਾ। ਸੋ ਕਈ ਗੁਰੂ ਘਰਾਂ ਦੀਆਂ ਕਮੇਟੀਆਂ ਨੇ ਆਪਣੇ ਗ੍ਰੰਥੀ ਸਿੰਘਾਂ ਨੂੰ ਕਿਹਾ ਵੀ ਤੁਸੀਂ ਪੈਸੇ ਨਹੀਂ ਲੈਣੇ। ਕਿੱਡੀ ਮਾੜੀ ਗੱਲ ਹੈਗੀ ਆ ਇਹ ਵੀ ਜਾਂ ਤੁਸੀਂ ਦਿਓ। ਸੋ ਇਹ ਇੰਨਾ ਵਧੀਆ ਪ੍ਰੋਜੈਕਟ ਇਹਨਾਂ ਨੇ ਜਿਹੜੇ ਜਕਾਰਾ ਮੂਵਮੈਂਟ ਵਾਲੇ ਬੱਚੇ ਇਹਨਾਂ ਨੇ ਕੀਤਾ ਹੈਗਾ। ਸੋ ਇਹਨਾਂ ਨੂੰ ਸਾਨੂੰ ਸ਼ਾਬਾਸ਼ ਕਰਨੀ ਬਣਦੀ ਹੈਗੀ ਆ, ਮੋਟੀਵੇਟ ਕਰਨਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ 'ਚ ਨਾਲੇ ਤਾਂ ਇਹ ਆ ਵੀ ਸਾਡੇ ਜਿਹੜੇ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਆ, ਸੇਵਾਦਾਰ ਆ, ਉਹਨਾਂ ਨੂੰ ਐਪਰੀਸ਼ੀਏਟ ਕਰੀਏ, ਨਾਲੇ ਇੱਦਾਂ ਦੇ ਜਿਹੜੇ ਪ੍ਰੋਜੈਕਟ ਹੈਗੇ ਆ ਉਹ ਫਿਊਚਰ ਵਿੱਚ ਵੀ ਲੈ ਕੇ ਆਉਣ। ਇਕੱਲਾ ਇਹ ਨਹੀਂ, ਹੋਰ ਕਿੰਨੇ ਪ੍ਰੋਜੈਕਟ ਤੁਸੀਂ ਸੁਣਦੇ ਰਹਿੰਦੇ ਰੇਡੀਓ ਦੇ ਉੱਤੇ ਇਹ ਜਿਹੜੇ ਲੈ ਕੇ ਆਏ ਹੈਗੇ ਆ। ਜੀ ਨੈਨਦੀਪ, ਤੁਸੀਂ ਕੀ ਕਹਿਣ ਲੱਗੇ ਸੀਗੇ? ਉਹ ਮੈਂ ਰਾਗਨੀ ਕੌਰ ਵੀ ਸਾਡੇ ਨਾਲ ਹੀ ਆ ਫੋਨ ਦੇ ਉੱਤੇ, ਤੇ ਰਾਗਨੀ ਕੌਰ ਤੇ ਹਰਕਿਰਨ ਕੌਰ। ਰਾਗਨੀ ਕੌਰ ਸਾਡੀ ਬੇ ਏਰੀਆ ਕਮਿਊਨਿਟੀ ਆਰਗੇਨਾਈਜ਼ਰ ਤੇ ਹਰਕਿਰਨ ਕੌਰ ਸਾਡੀ ਯੂਬਾ ਸਿਟੀ ਦੀ ਸੈਕਰਾਮੈਂਟੋ ਕਮਿਊਨਿਟੀ ਆਰਗੇਨਾਈਜ਼ਰ ਹੈ। ਇਹ ਦੋਨੋਂ ਨੇ ਮਤਲਬ ਹਰ ਇੱਕ ਸੇਵਾਦਾਰਾਂ ਨੂੰ ਕਾਲ ਕਰਕੇ ਉਹਨਾਂ ਨੂੰ ਮਤਲਬ ਥੋੜ੍ਹਾ ਜਿਹਾ ਪੁੱਛਿਆ ਉਹਨਾਂ ਦੀ ਹਾਲਾਤ। ਸੋ ਮੇ ਵੀ ਉਹ ਵੀ ਥੋੜ੍ਹਾ ਸ਼ੇਅਰ ਕਰ ਸਕਦੀ ਕਿ ਜੀ ਰਾਗਨੀ ਕੌਰ ਫੋਨ ਦੇ ਉੱਤੇ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਤੇ ਜੀ। ਜਿਸ ਤਰ੍ਹਾਂ ਨੰਦੀਪ ਤੇ ਗੁਰਜੀਤ ਸਿੰਘ ਨੇ ਕਿਹਾ ਸੀਗਾ ਕਿ ਕਾਫੀ ਸੇਵਾਦਾਰ ਨਾਲ ਗੱਲ ਕਰਕੇ ਵਧੀਆ ਵੀ ਲੱਗਿਆ, ਪਰ ਫਿਰ ਉਹਨਾਂ ਨਾਲ ਗੱਲ ਕਰਕੇ ਦੁੱਖ ਵੀ ਲੱਗਿਆ ਕਿ ਇਹਨਾਂ ਕਿ ਬਹੁਤ ਕੰਮ ਕਰਨ ਵਾਲਾ ਹੈਗਾ ਆ ਆਪਣੀ ਕਮਿਊਨਿਟੀ ਵਿੱਚ। ਇਨਫਰਾਸਟਰਕਚਰ ਬਣਾਉਣ ਦੀ ਜ਼ਰੂਰਤ ਹੈਗੀ ਆ ਆਪਣੇ ਗੁਰਦੁਆਰੇ ਦੇ ਵਿੱਚ। ਕਿਸ ਤਰ੍ਹਾਂ ਆਪਣੇ ਸੇਵਾਦਾਰਾਂ ਨੂੰ ਟਰੀਟ ਕਰੀਦਾ ਆ, ਉਹਨਾਂ ਦੀ ਸੈਲਰੀ ਖਾਸ ਕਰਕੇ ਜਿਹੜੇ ਮੇਨ ਕਾਮਨੈਲਿਟੀ ਜਿਹੜੀ ਮੈਂ ਦੇਖੀ ਸੀਗੀ ਮੇਨ ਉਹੀ ਹੈਗੀ ਆ ਕਿ ਇਹ ਟਿਪੀਕਲ 9 to 5 ਜੋਬ ਹੈ ਨਹੀਂ ਆ, ਪਰ ਆਲਮੋਸਟ 9 to 5 8 ਘੰਟੇ ਤੋਂ ਜ਼ਿਆਦਾ ਕੰਮ ਕਰਦੇ ਨੇ, ਕਈ ਵਾਰੀ ਤਾਂ 24 ਘੰਟੇ ਜੋਬ ਹੀ ਹੈਗੀ ਆ ਔਨ ਕਾਲ ਤੇ ਪਰ ਉਸ ਦੇ ਹਿਸਾਬ ਦੇ ਨਾਲ ਸੈਲਰੀ ਕਾਫੀ ਲੋ ਹੈਗੀ ਆ। ਤੇ ਉਹ ਜਿਸ ਤਰ੍ਹਾਂ ਗੁਰਜੀਤ ਕਹਿੰਦੇ ਕਿ ਕਰੀਅਰ ਬਣਾਉਣਾ ਚਾਹੀਦਾ ਆ, ਨਾ ਕਿ ਜੋਬ। ਸੋ ਨਾਲੇ ਕਈਆਂ ਨਾਲ ਗੱਲ ਕਰਕੇ ਇਹ ਵੀ ਦੇਖਿਆ ਕਿ ਇਹ ਨਹੀਂ ਹੈਗੇ ਕਿ ਮਤਲਬ ਆਪਣੇ ਘਰਾਂ ਤੋਂ ਉੱਠ ਕੇ ਮਤਲਬ ਹੁਣ ਗੁਰਦੁਆਰੇ ਸੇਵਾ ਕਰਨ ਲੱਗ ਪਏ ਆ। ਕਈਆਂ ਦੀ ਮਾਸਟਰਸ ਵੀ ਹੈਗੇ ਆ, PhD ਵੀ ਹੈਗੀ ਆ, ਮਤਲਬ ਗੁਰਮਤਿ ਸਿੰਘ ਜੀ ਡਿਪਾਰਟਮੈਂਟ ਤੋਂ ਪੰਜਾਬੀ ਯੂਨੀਵਰਸਿਟੀ ਕਿੰਨੀ ਯੂਨੀਵਰਸਿਟੀ ਤੋਂ ਪੜ੍ਹ ਕੇ ਆਏ ਨੇ। ਤੇ ਫਿਰ ਫਿਰ ਦੁੱਖ ਵੀ ਲੱਗਦਾ ਹੈ। ਨਾਲੇ ਕਈ ਖਾਨਦਾਨੀ ਆਪਣੇ ਰਾਗੀ ਹੈਗੇ ਆ, ਕਿੰਨੇ ਪੁਰਖਾਂ ਤੋਂ ਆ ਰਹੇ ਨੇ, ਤੇ ਫਿਰ ਉਹਨਾਂ ਨੂੰ ਫਿਰ ਥੋੜਾ ਗਰੀਬੀ ਵਿੱਚ ਦੇਖ ਕੇ ਜਾਂ ਜਾਂ ਜਿਹੜੀ ਰਿਸਪੈਕਟ ਮਿਲਣੀ ਚਾਹੀਦੀ ਆ ਉਹ ਸੁਣ ਕੇ ਨਹੀਂ ਮਿਲ ਰਹੀ ਆ, ਫਿਰ ਉਹ ਸੁਣ ਕੇ ਫਿਰ ਕਾਫੀ ਦੁੱਖ ਲੱਗਿਆ ਕਿ ਮਤਲਬ ਇੰਨੀ ਮਿਹਨਤ ਕਰਕੇ ਆਏ ਨੇ ਕਿ ਗੁਰਦੁਆਰਾ ਸੇਵਾ ਕਰਨਾ ਚਾਹੁੰਦੇ ਵੀ ਨੇ, ਤੇ ਗੁਰੂ ਦਾ ਉਹਨਾਂ ਦੇ ਮਨ ਦੇ ਵਿੱਚ ਗੁਰੂ ਦਾ ਪਿਆਰ ਬਹੁਤ ਵੱਡਾ ਹੈਗਾ ਆ ਕਿ ਮਤਲਬ ਕਹਿੰਦੇ ਕਿ ਭਾਗਾਂ ਵਾਲਾ ਕੰਮ ਆ। ਪਰ ਫਿਰ ਉਹੀ ਮੇਨ ਚੀਜ਼ ਉਹੀ ਹੈਗੀ ਨਾ, ਖਰਚਾ ਪਾਣੀ ਜਿਹੜਾ ਹੈਗਾ ਆ ਉਹ ਵੀ ਤਾਂ ਚੱਲ ਰਹੇ ਆ, ਉਹਨਾਂ ਦੀ ਫੈਮਲੀਜ਼ ਹੈਗੇ ਆ, ਬੱਚੇ ਵੀ ਹੈਗੇ ਆ, ਬੱਚਿਆਂ ਨੇ ਬਾਅਦ 'ਚ ਜਾ ਕੇ ਕਾਲਜ ਵੀ ਜਾਣਾ ਆ, ਪੜ੍ਹਨਾ ਲਿਖਣਾ ਆ, ਹੋਰ ਕਿੰਨੇ ਮਤਲਬ ਸਾਰੇ ਜਿਹੜੇ ਰੈਗੂਲਰ ਅਸੀਂ ਰਹਿੰਦੇ ਆ ਸਾਰੇ ਉੱਦਾਂ ਹੀ ਨੇ। ਤੇ ਪਰ ਸੈਪਰੇਸ਼ਨ ਪਤਾ ਨਹੀਂ ਹੋ ਜਾਂਦੀ ਵਿੱਚ ਕਿ ਮਤਲਬ ਸੇਵਾਦਾਰ ਨੇ, ਸੋ ਇਹਨਾਂ ਨੂੰ ਫੈਸਿਲਿਟੀਜ਼ ਨਹੀਂ ਮਿਲਣੀ ਚਾਹੀਦੀਆਂ ਜੋ ਮਤਲਬ ਆਮ ਬੰਦੇ ਨੂੰ ਮਿਲਣੀ ਚਾਹੀਦੀਆਂ ਆ। ਸੋ ਕਾਫੀ ਮਤਲਬ ਮੈਂ ਗੱਲ ਵਿੱਚ ਸਾਰੀਆਂ ਕਾਮਨੈਲਿਟੀ ਥੀਮਸ ਜਿਹੜੀ ਸੀਗੀਆਂ ਮਤਲਬ ਇਹ ਨੋਟਿਸ ਕੀਤੀਆਂ ਸੀਗੀਆਂ। ਜੀ ਜੀ ਬਿਲਕੁਲ। ਤੇ ਆਪਣੇ ਨਾਲ ਇੱਕ ਕਾਲਰ ਵੀ ਜੁੜੇ ਆ, ਉਹ ਇਸ ਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਨੇ। ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਦੱਸਣਾ ਚਾਹੁੰਦੀ ਹਾਂ ਵੀ ਇਹ ਜਿਹੜੇ ਹੈਗੇ ਆ ਗੁਰਦੁਆਰੇ ਦੇ ਪ੍ਰਬੰਧਕ, ਇਹ ਇੰਪਲੋਇਰ ਹੈਗੇ ਆ ਗੁਰੂ ਘਰਾਂ ਦੇ ਜਿਹੜੇ ਕੰਮ ਕਰਦੇ ਹੈਗੇ ਆ, ਤੇ ਇਹ ਜਿਹੜੀ ਸਰਵਿਸ ਪ੍ਰੋਵਾਈਡ ਕਰਦੇ ਐਜ਼ ਇੰਪਲੋਇਰ ਟੂ ਗੁਰੂ ਘਰ ਇਜ਼ ਵੈਰੀ ਵੈਰੀ ਸੈਡ। ਉਹ ਆਪਣੀ ਇਨਕਮ ਇੰਨੀ ਬਣਾ ਰਹੇ ਆ ਇਹਨਾਂ ਲੋਕਾਂ ਦੇ ਉੱਪਰ ਜੋ ਕੀਰਤਨ ਕਰਦੇ ਆ, ਸਰਵਿਸ ਪ੍ਰੋਵਾਈਡ ਕਰਦੇ ਆ ਪਬਲਿਕ ਨੂੰ। ਮੋਸਟਲੀ ਜਿਹੜੀ ਪਬਲਿਕ ਜਾਂਦੀ ਹੈ ਗੁਰੂ ਘਰਾਂ ਵਿੱਚ ਇਹਨਾਂ ਦੀ ਸਰਵਿਸਿਜ਼ ਨੂੰ ਦੇਖਣ ਜਾਂਦੀ ਆ, ਪਰ ਜਿਹੜੇ ਗੁਰੂ ਘਰ ਦੇ ਪ੍ਰਬੰਧਕ ਨੇ ਇਹ ਇਹਨਾਂ ਦੀ ਇਨਕਮ ਤੋਂ ਆਪਣੀ ਝੋਲੀਆਂ ਭਰਦੇ। ਇਹ ਬਹੁਤ ਗਲਤ ਹੈਗਾ ਵਾ। ਮੈਨੂੰ ਇਹ ਵੀ ਲੱਗਦਾ ਹੈ ਵਾ ਕਿ ਇਹਨਾਂ ਨੇ ਜਿਹੜੇ ਗੁਰੂ ਘਰਾਂ ਦੇ ਪ੍ਰਬੰਧਕ ਆ, ਕਮੇਟੀ ਆ, ਇਹਨਾਂ ਦੇ ਸਿਰ ਤੇ ਬਹੁਤ ਲੋਨ ਵੀ ਮਿਲੇ ਹੋਣਗੇ ਕਿਉਂਕਿ ਇੰਪਲੋਇਰ ਹੈਗੇ ਆ, ਤੇ ਇਹਨਾਂ ਨੇ ਗੁਰੂ ਘਰਾਂ ਨੇ ਸ਼ੋਅ ਕੀਤਾ ਹੋਣਾ ਵਾ ਵੀ ਸਾਡੇ ਇੰਨੇ ਇੰਪਲੋਇਰ ਆ। ਬਹੁਤ ਇੰਪਲੋਇਰਾਂ ਨੂੰ ਲੋਨ ਵੀ ਮਿਲਿਆ ਵਾ, ਫ੍ਰੀ ਮਿਲਿਆ ਗਵਰਨਮੈਂਟ ਤੋਂ, ਤੇ ਇਹਨਾਂ ਨੇ ਡਿਸਟਰੀਬਿਊਟ ਨਹੀਂ ਕੀਤਾ ਜਿਨ੍ਹਾਂ ਨੂੰ ਲੋਨ ਜਾਣਾ ਚਾਹੀਦਾ ਸੀਗਾ। ਤੇ ਇਟਸ ਵੈਰੀ ਸੈਡ ਬਈ ਜਿਹੜੇ ਗੁਰੂ ਘਰਾਂ ਦੇ ਪ੍ਰਬੰਧਕ ਹਨ ਇੰਪਲੋਇਰ ਬਣ ਕੇ, ਉਹਨਾਂ ਜਿਹੜੇ ਉਹ ਅਨਐਜੂਕੇਟਿਡ ਨੇ, ਉਹਨਾਂ ਨੂੰ ਇੰਗਲਿਸ਼ ਦੀ ਪ੍ਰੋਬਲਮ ਹੈ, ਉਹਨਾਂ ਨੂੰ ਲਾਜ਼ ਨਹੀਂ ਪਤਾ, ਤੇ ਉਹਨਾਂ ਨੂੰ ਚੀਟ ਕਰਦੇ ਆ ਇਹ ਜਿਹੜੇ ਪ੍ਰਬੰਧ। ਮੇਰੇ ਮੁਤਾਬਕ ਇਸ ਚੀਟਿੰਗ। ਥੈਂਕ ਯੂ ਭੈਣ ਜੀ ਕਾਲ ਕਰਨ ਦੇ ਲਈ, ਥੈਂਕ ਯੂ, ਮਿਹਰਬਾਨੀ ਜੀ। ਬਿਲਕੁਲ ਇਹ ਜਿਹੜੇ ਵਿਚਾਰ ਨੇ ਬਹੁਤ ਸਾਰੇ ਲੋਕਾਂ ਦੇ ਇੱਦਾਂ ਦੇ ਵਿਚਾਰ ਜਿਹੜੇ ਆ ਉਹ ਹੋਣਗੇ। ਬਿਲਕੁਲ ਇਹ ਇੱਕ ਹਲੂਣਾ ਆ ਜੋ ਇਹ ਕੋਵਿਡ ਨੇ ਆਪਣੇ ਸਾਹਮਣੇ ਜਿਹੜਾ ਇਹ ਪੇਸ਼ ਕੀਤਾ ਹੈ, COVID-19 ਨੇ, ਵੀ ਹਾਂ ਚਲੋ ਠੀਕ ਆ ਆਪਾਂ ਬਾਹਰ ਜਾ ਕੇ ਦੁਨੀਆ ਦੀ ਸਾਰਿਆਂ ਦੀ ਮਦਦ ਕਰਦੇ ਹਾਂ। ਸਿੱਖ ਕਦੀ ਵੀ ਜਿਹੜੇ ਉਹ ਪਿੱਛੇ ਨਹੀਂ ਹਟੇ ਕਿਸੇ ਵੀ ਹੋਰ ਕਮਿਊਨਿਟੀ ਦੀ ਜਾਂ ਉਹ ਮਦਦ ਕਰਨ ਦੇ ਲਈ। ਪਰ ਅਫਸੋਸ ਵਾਲੀ ਗੱਲ ਇਹ ਬਣ ਜਾਂਦੀ ਹੈ ਵੀ ਜਦੋਂ ਆਪਣੇ ਗੁਰੂ ਘਰ ਦੇ ਵਜ਼ੀਰਾਂ ਦੀ ਗੱਲ ਆਉਂਦੀ, ਉਹਨਾਂ ਦੇ ਸੇਵਾਦਾਰਾਂ ਦੀ ਗੱਲ ਆਉਂਦੀ ਆ,
ਤੇ ਉਹ ਆਪਾਂ ਬਹੁਤ ਸੰਕੋਚ ਕਰ ਜਾਂਦੇ ਆ, ਬਹੁਤ ਹੱਥ ਜਿਹੜਾ ਆਪਣਾ ਪਿੱਛੇ ਜਿਹੜਾ ਉਹ ਖਿੱਚਣ ਦੀਆਂ ਗੱਲਾਂ ਕਰਦੇ ਆ। ਜਿੱਦਾਂ ਹਰਜੋਤ ਸਿੰਘ ਜੀ ਨੇ ਕਿਹਾ ਵੀ ਉਹ ਫਿਰ ਇੱਦਾਂ ਕਹਿੰਦੇ ਆ ਵੀ ਲੈ ਤੁਹਾਡਾ ਕਿਹੜਾ ਰੈਂਟ ਦਾ ਖਰਚਾ ਆ, ਤੁਹਾਡੇ ਕਿਹੜਾ ਖਾਣ ਪੀਣ ਦਾ ਖਰਚਾ ਆ। ਪਰ ਇਹ ਨਹੀਂ ਆ, ਉਹਨਾਂ ਦੇ ਪਰਿਵਾਰ ਨੇ, ਉਹਨਾਂ ਦੇ ਬੱਚਿਆਂ ਦੀਆਂ ਜ਼ਰੂਰਤਾਂ ਨੇ, ਉਹਨਾਂ ਦੀਆਂ ਆਪਣੀਆਂ ਜ਼ਰੂਰਤਾਂ ਨੇ, ਉਹ ਸਾਰਾ ਕੁਛ ਨਾਲ ਆ। ਜੇ ਆਪਾਂ ਚਾਹੁੰਦੇ ਆ ਵੀ ਵਾਕਿਆ ਸਿੱਖੀ ਦਾ ਫੈਲਾਅ ਹੋ ਸਕੇ, ਸਿੱਖੀ ਦਾ ਵਧਾਅ ਹੋ ਸਕੇ, ਤਾਂ ਇਹ ਜਿਹੜੇ ਨੇ ਮੇਨ ਜਿਹੜੇ ਪਿਲਰਸ ਨੇ ਜਿਨ੍ਹਾਂ ਨੂੰ ਆਪਾਂ ਥੰਮ ਕਹਿੰਦੇ ਆ, ਜੇ ਇਹ ਨਹੀਂ ਸਟਰੋਂਗ ਹੋਣਗੇ ਤਾਂ ਫਿਰ ਸਿੱਖੀ ਨੇ ਜਿਹੜਾ ਕੀ ਅੱਗੇ ਜਿਹੜਾ ਉਹ ਵਧਣਾ ਆ। ਤੁਸੀਂ ਹੁਣ ਦੇਖੋ ਨੈਨਦੀਪ ਜੀ, ਹਰਜੋਤ ਜੀ, ਵੀ ਇਹਨਾਂ ਨੂੰ ਇਕੱਲਾ ਇਹ ਥੋੜ੍ਹੀ ਆ ਵੀ ਇਕੱਲਾ ਗੁਰੂ ਘਰ ਦੇ ਵਿੱਚ ਸੇਵਾ ਕਰ ਲਈ ਆ। ਬਹੁਤ ਸਾਰੇ ਲੋਕ ਆਪਣੇ ਫੈਮਿਲੀ ਮਸਲੇ ਲੈ ਕੇ ਆਉਂਦੇ ਆ ਵੀ ਚਲੋ ਆਪਾਂ ਗੁਰੂ ਘਰ ਦੇ ਵਿੱਚ ਆ, ਕਾਉਂਸਲਿੰਗ ਦਾ ਵੀ ਕੰਮ ਜਿਹੜਾ ਉਹ ਨਾਲ ਨਾਲ ਕਰੀ ਜਾ ਰਹੇ ਆ। ਥਿੰਗ ਉਹਨਾਂ ਨੂੰ ਜਿਹੜਾ ਸਾਰਾ ਕੁਛ ਜਿਹੜਾ ਉਹ ਦੇਖਣਾ ਪੈਂਦਾ ਆ। ਅਤੇ ਤੁਸੀਂ ਦੇਖੋ ਵੀ ਜੇ ਉਹਨਾਂ ਦੀ ਥਾਂ 'ਤੇ ਤੁਸੀਂ ਆਪਣੇ ਆਪ ਨੂੰ ਰੱਖ ਕੇ ਦੇਖੋ, ਕੀ ਤੁਸੀਂ ਉਨੀ ਤਨਖਾਹ ਦੇ ਵਿੱਚ ਉਹ ਸੇਵਾ ਕਰਨ ਦੇ ਲਈ, ਉਹ ਸਰਵਿਸ ਦੇਣ ਦੇ ਲਈ ਰੈਡੀ ਹੋਵੋਗੇ? ਸ਼ਾਇਦ ਕੋਈ ਵੀ ਨਹੀਂ। ਸੋ ਆਈ ਥਿੰਕ ਇਹੀ ਬਿਲਕੁਲ। ਇਹਦੇ 'ਚ ਰਾਜਕਨਵੀਰ ਸਿੰਘ ਜੀ ਮੈਂ ਐਡ ਕਰਨਾ ਚਾਹੁੰਦਾ, ਮੈਂ ਤਾਂ ਦੋਨੋਂ ਹੀ, ਰਾਜਕਨਵੀਰ ਸਿੰਘ ਜੀ, ਅਸੀਂ ਦੋਨੋਂ ਹੀ ਇੱਕ ਟਾਊਨ ਦੇ ਵਿੱਚ ਗਏ ਸੀ ਤੇ ਉੱਥੇ ਅਸੀਂ ਜਦੋਂ ਕੋਈ ਰੇਡੀਓ ਸਟੇਸ਼ਨ ਦੇ ਕੰਮ ਦੇ ਲਈ ਗਏ ਸੀ ਤਾਂ ਦੇਖਿਆ ਵੀ ਰਸਤੇ 'ਚ ਬਹੁਤ ਸੋਹਣੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆ। ਆਪਾਂ ਟਾਊਨ ਦਾ ਨਾਮ ਨਹੀਂ ਲੈਣਾ, ਠੀਕ ਨਹੀਂ ਲੱਗਦਾ। ਤੇ ਅਸੀਂ ਕਿਹਾ ਵੀ ਚਲੋ ਮੱਥਾ ਟੇਕ ਕੇ ਮਿਲਦੇ ਆ। ਤੇ ਗ੍ਰੰਥੀ ਸਾਹਿਬ ਨੂੰ ਮਿਲੇ, ਬੜੇ ਪਿਆਰ ਨਾਲ ਮਿਲੇ ਤੇ ਉਹਨਾਂ ਨਾਲ ਗੱਲਬਾਤ ਕੀਤੀ। ਕਹਿੰਦੇ ਵੀ ਸਾਡਾ ਜਿਹੜਾ ਗੁਰੂ ਘਰ ਇੱਥੇ 40-50 ਫੈਮਲੀਆਂ ਰਹਿੰਦੀਆਂ ਆ, ਬਹੁਤ ਸੋਹਣੀ ਬਿਲਡਿੰਗ ਆ, ਕੋਈ ਲੋਨ ਨਹੀਂ ਹੈਗਾ ਉਹਦੇ ਤੇ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੀ ਤਨਖਾਹ ਕਿੰਨੀ ਆ, ਕਹਿੰਦੇ ਜੀ ਮੈਨੂੰ $600 ਦਿੰਦੇ ਆ। ਤੇ ਫਿਰ ਅਸੀਂ ਪੁੱਛਿਆ ਵੀ ਤੁਸੀਂ ਉਹ ਲੋਨ ਨਹੀਂ ਆਪਣੀ ਗ੍ਰਾਂਟ ਨਹੀਂ ਅਪਲਾਈ ਕੀਤੀ ਸੀ ਜਿਹੜੀ ਜਕਾਰਾ ਮੂਵਮੈਂਟ ਨੇ? ਕਹਿੰਦੇ ਭਾਈ ਸਾਹਿਬ ਕਹਿੰਦੇ ਵੀ ਹਾਂਜੀ ਕੀਤੀ ਸੀ। ਤੇ ਇੱਕ ਬੱਚੀ ਤੇ ਬੱਚਾ ਜਕਾਰਾ ਮੂਵਮੈਂਟ ਤੋਂ ਸਾਡੇ ਕੋਲ ਆਏ ਸੀ ਤੇ ਉਹਨਾਂ ਨੇ ਸਾਨੂੰ ਪੈਸੇ ਵੀ ਦੇ ਕੇ ਗਏ। ਤੇ ਨਾਲ ਕਹਿੰਦੇ ਵੀ ਉਹਨਾਂ ਨੇ ਜਦੋਂ ਸਾਡੀ ਇੱਦਾਂ ਦੀ ਹਾਲਤ ਦੇਖੀ, ਤੇ ਮਨਪ੍ਰੀਤ ਕੌਰ ਸੀ ਜਕਾਰਾ ਮੂਵਮੈਂਟ ਤੋਂ, ਉਹਨਾਂ ਨੇ ਨਾਂ ਵੀ ਦੱਸਿਆ, ਤੇ ਕਹਿੰਦੇ ਵੀ ਆਪਣੇ ਕੋਲੋਂ $120-25 ਦੀ ਉਹ ਗਰੋਸਰੀ ਲਿਜਾ ਕੇ ਵੀ ਉਹਨਾਂ ਨੂੰ ਦੇ ਕੇ ਆਏ। ਸੋ ਹੁਣ ਇਹ ਹੈਗਾ ਆ, ਆਪਾਂ ਕਈ ਵਾਰੀ ਦੇਖਦੇ ਨਾ ਕਈ ਗੁਰੂ ਘਰਾਂ 'ਚ ਜਦੋਂ ਕਿਸੇ ਨੇ ਆਨੰਦ ਕਾਰਜ ਰੱਖਣਾ ਤਾਂ $5,000 ਵੀ ਉਹ ਚਾਰਜ ਕਰਦੇ ਆ। ਅਖੰਡ ਪਾਠ ਸਾਹਿਬ ਦੇ 2500 ਚਾਰਜ ਕਰਦੇ ਹੈਗੇ ਆ। ਤੇ ਜਦੋਂ ਆਪਾਂ ਤਨਖਾਹਾਂ ਦੀ ਗੱਲ ਕਰਦੇ ਆ ਗ੍ਰੰਥੀ ਸਿੰਘਾਂ ਦੀ, ਤਾਂ ਆਹ ਪੋਜੀਸ਼ਨ ਹੁੰਦੀ ਹੈਗੀ ਆ। ਇੱਕ ਪਹਿਲਾਂ ਭੈਣ ਜੀ ਜਿਹੜੇ ਕਹਿ ਕੇ ਗਏ ਹੈਗੇ ਆ ਵੀ ਗ੍ਰਾਂਟਸ ਮਿਲੀਆਂ, ਲੋਨ ਮਿਲੇ ਆ, ਉਹ ਜ਼ਰੂਰ ਮਿਲੇ ਆ। ਸਾਰੇ ਗੁਰੂ ਘਰ ਬਰਾਬਰ ਨਹੀਂ, ਕਈ ਗੁਰੂ ਘਰਾਂ 'ਚ ਗ੍ਰੰਥੀਆਂ ਦੀ ਤਨਖਾਹਾਂ ਚੰਗੀਆਂ, ਪਰ ਅਨਫੋਰਚੂਨੇਟ ਪਾਰਟ ਇਹ ਆ ਵੀ ਕਿਸੇ ਦੀ ਜਿਹਦੀ 1000 ਤਨਖਾਹ ਆ ਤੇ ਉਹਨੂੰ ਅਨਪਲਾਇਮੈਂਟ $20,000 ਦੇ ਹਿਸਾਬ ਨਾਲ ਹੀ ਮਿਲਣੀ ਆ, ਠੀਕ ਹੈ ਕਿ ਨਹੀਂ? ਸੋ ਉਹਨਾਂ ਨੂੰ ਜਿਹੜੀ ਗ੍ਰਾਂਟ ਆ ਉਹ ਘੱਟੇ ਮਿਲਣੀ, ਕਿਉਂਕਿ ਤਨਖਾਹ ਤਾਂ ਦੇ ਕੇ ਰਾਜੀ ਨਹੀਂ ਹੈਗੇ। ਤੇ ਇਹ ਜਿਹੜੀ ਆ ਬਹੁਤ ਮਾੜਾ ਜਿਹੜਾ ਰੁਝਾਨ ਹੈਗਾ। ਇਸੇ ਕਰਕੇ ਆਪਾਂ ਕਿਸੇ ਵੀ ਗੁਰੂ ਘਰ 'ਚ ਦੇਖ ਲਓ ਵੀ ਬਹੁਤ ਘੱਟ ਗੁਰੂ ਘਰ ਤੁਹਾਨੂੰ ਮਿਲਣਗੇ ਜਿੱਥੇ ਜਿਹੜੇ ਗੁਰੂ ਘਰ ਦੇ ਗ੍ਰੰਥੀ ਆ 5, 7, 10 ਸਾਲ ਰਹਿੰਦੇ ਆ। ਉਹ ਜਦੋਂ ਹੀ ਫਿਰ ਉਹਨਾਂ ਨੂੰ ਵਰਕ ਪਰਮਿਟ, ਗ੍ਰੀਨ ਕਾਰਡ ਮਿਲ ਜਾਂਦਾ ਅਗਲੇ ਛੱਡ ਕੇ, ਕਿਉਂਕਿ ਹਰ ਇੱਕ ਨੇ ਪਰਿਵਾਰ ਪਾਲਣਾ ਆ। ਹੁਣ ਤੁਸੀਂ ਦੱਸੋ ਵੀ ਗੁਰੂ ਘਰ ਦਾ ਜੇ ਇੱਕ ਗ੍ਰੰਥੀ ਆ, ਉਹਦੀ ਸਿੰਘਣੀ ਆ, ਇੱਕ ਉਹਦਾ ਬੱਚਾ ਕਾਲਜ ਜਾਂਦਾ, ਇੱਕ ਬੱਚਾ ਹਾਈ ਸਕੂਲ ਜਾਂਦਾ, ਚਾਹੇ ਉਹ ਘਰ ਫ੍ਰੀ ਵੀ ਆ, ਚਾਹੇ ਰੋਟੀ ਪਾਣੀ ਵੀ ਮਿਲਦਾ, $600 'ਚ ਕੌਣ ਕੀ ਗੁਜ਼ਾਰਾ ਹੋ ਸਕਦਾ? ਠੀਕ ਹੈ ਕਿ ਨਹੀਂ ਜੀ? ਸੋ ਬਿਲਕੁਲ ਇਹ ਜਿਹੜਾ ਜਕਾਰਾ ਮੂਵਮੈਂਟ ਵਾਲਿਆਂ ਦਾ ਇਹ ਜਿਹੜਾ ਪ੍ਰੋਜੈਕਟ ਸੀਗਾ ਬਹੁਤ ਹੀ ਵਧੀਆ, ਬਹੁਤ ਹੀ ਜਿਹੜਾ ਚੰਗਾ ਸੀਗਾ ਵੀ ਕਿਉਂਕਿ ਅਣਗੌਲਿਆਂ ਰਹਿ ਜਾਂਦੇ ਨੇ ਇਹ ਜਿਹੜੇ ਗੁਰੂ ਘਰ ਦੇ ਜਿਹੜੇ ਸੇਵਾਦਾਰ। ਸੋ ਨੈਨਦੀਪ, ਗੁਰਜੀਤ ਸਰ, ਇਹ ਵੀ ਜ਼ਰੂਰ ਦੱਸੋ ਵੀ ਜਦੋਂ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਆਇਆ ਸੀਗਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਫਿਰ ਇਸ ਪਾਸੇ ਵੱਲ ਨੂੰ ਸੋਚਿਆ ਵੀ ਆਪਾਂ ਇਹਨਾਂ ਗੁਰੂ ਘਰ ਦੇ ਜਿਹੜੇ ਸੇਵਾਦਾਰਾਂ ਦੀ ਜਿਹੜੀ ਮਦਦ ਕਰਨੀ ਆ, ਇਹ ਗ੍ਰਾਂਟਸ ਵਗੈਰਾ ਜਿਹੜੀਆਂ ਕਿੱਦਾਂ ਇਕੱਠੀਆਂ ਕੀਤੀਆਂ ਗਈਆਂ? ਮੇਰੇ ਮਨ ਦੇ ਵਿੱਚ ਇੱਦਾਂ ਸੀ ਰਾਈਟ ਜਦੋਂ ਸਭ ਕੁਝ ਬੰਦ ਹੋਇਆ March, April ਦੇ ਵਿੱਚ, ਮੈਂ ਕਾਫੀ ਕਲੋਸ ਹੈ ਜਿਹੜੀ ਗੁਰਦੁਆਰਾ ਜਿੱਥੇ ਮੈਂ ਮਤਲਬ ਜੰਮਣ ਤੋਂ ਬਾਅਦ ਮਤਲਬ ਇਕੱਠੇ ਰਿਹਾ। ਸੋ ਮੈਂ ਉਹਨਾਂ ਨੂੰ ਜਾਣਦੇ ਨੇ, ਉਹਨਾਂ ਦੇ ਐਕਚੁਅਲੀ ਬੱਚੇ ਕਾਫੀ ਇਨਵੋਲਵ ਵੀ ਹੈਗੇ ਨੇ ਜਕਾਰਾ ਮੂਵਮੈਂਟ ਦੇ ਵਿੱਚ। ਸੋ ਆਬਵੀਅਸਲੀ ਮੇਰੇ ਖਿਆਲ ਦੇ ਵਿੱਚ ਮਤਲਬ ਉਹਨਾਂ ਦੀ ਹਾਲਾਤ, ਉਹਨਾਂ ਦੀ ਹਾਲ ਚਾਲ ਮਤਲਬ ਸੀਗਾ। ਹਾਂਜੀ। ਤੇ ਫਿਰ ਅਸੀਂ ਮੇਰੀ ਤੇ ਗੁਰਜੀਤ ਸਿੰਘ ਤੇ ਜਿਹੜੀ ਸਾਡੀ ਜਕਾਰਾ ਸਟਾਫ ਮੂਵਮੈਂਟ, ਅਸੀਂ ਇੱਕ ਦੂਜੇ ਦੇ ਨਾਲ ਥੋੜ੍ਹੀ ਸਲਾਹ ਕੀਤੀ ਸੀ ਕਿ ਆਪਾਂ ਕੁਛ ਕਰਨਾ ਹੀ ਚਾਹੀਦਾ ਸੀ। ਫਾਊਂਡੇਸ਼ਨਸ ਨੂੰ ਵੀ ਅਪਲਾਈ ਕੀਤਾ ਸੀ, ਗ੍ਰਾਂਟਸ ਨੂੰ ਵੀ ਅਪਲਾਈ ਕੀਤਾ ਸੀ। ਦੇ ਆਫ ਕੋਰਸ ਸਭ ਤੋਂ ਇੰਪੋਰਟੈਂਟ ਅਸੀਂ ਸੰਗਤ ਨੂੰ ਇੱਥੇ ਪੰਜਾਬੀ ਰੇਡੀਓ USA ਤੇ ਆ ਕੇ ਹੱਥ ਜੋੜ ਕੇ ਬੇਨਤੀ ਕੀਤਾ ਸੀ ਤੇ ਸੰਗਤ ਨੇ ਮਤਲਬ ਜਿੰਨਾ ਪਿਆਰ ਦਿਖਾਇਆ ਆਪਣੇ ਗੁਰਦੁਆਰਾ ਸੇਵਾਦਾਰਾਂ ਦੇ ਲਈ ਤੇ ਇਸ ਪ੍ਰੋਜੈਕਟ ਲਈ,
ਤੇ ਤਾਂ ਹੀ ਕਰਕੇ ਅਸੀਂ ਸਭ ਨੂੰ ਦੇ ਸਕਦੇ ਥੋੜ੍ਹੀ ਜਿਹੀ। ਜੀ ਸੋ ਜਿੰਨਾ ਵੀ ਤੁਸੀਂ ਇਸ ਦੇ ਲਈ ਫੰਡ ਰੇਜ਼ ਜਾਂ ਗ੍ਰਾਂਟਸ ਜਾਂ ਜਿਹੜੇ ਫੰਡਸ ਮਿਲੇ ਸੀ ਉਹ 100% ਤੁਸੀਂ ਡਿਸਟਰੀਬਿਊਟ ਕਰ ਚੁੱਕੇ ਆ। ਹਾਂਜੀ। ਸੋ ਕੀ ਜ਼ਰੀਆ ਸੀਗਾ? ਇੱਕ ਤਾਂ ਤੁਸੀਂ ਖੁਦ ਵੀ ਕਈ ਵਾਰੀ ਜਾ ਕੇ ਆਏ ਆ, ਹਰ ਥਾਂ ਦੇ ਉੱਤੇ ਜਾਣਾ ਵੀ ਮੁਮਕਿਨ ਨਹੀਂ ਆ, ਫਿਰ ਕਾਰਡਸ ਵਗੈਰਾ ਘੱਲੇ ਨੇ, ਚੈੱਕ ਘੱਲਿਆ, ਕਿੱਦਾਂ ਘੱਲਿਆ ਸੀਗਾ? ਸੋ ਸਾਡੀ ਪ੍ਰੋਸੈਸ ਇਸ ਤਰ੍ਹਾਂ ਸੀ ਜਦੋਂ ਸੇਵਾਦਾਰਾਂ ਨੇ ਐਪਲੀਕੇਸ਼ਨ ਭਰਿਆ ਅਸੀਂ ਫਿਰ ਰਾਗਨੀ ਕੌਰ ਤੇ ਹਰਕਿਰਨ ਕੌਰ ਨੂੰ ਹਰ ਇੱਕ ਜਿਹੜੇ ਸੇਵਾਦਾਰ ਨੇ ਜਿਸ ਨੇ ਫਾਰਮ ਭਰਿਆ ਉਹਨਾਂ ਨੂੰ ਕਾਲ ਕਰਕੇ ਉਹਨਾਂ ਨੂੰ ਮਤਲਬ ਥੋੜ੍ਹਾ ਜਿਹਾ ਪੁੱਛਿਆ ਸੀ ਕਿ ਉਹਦੀ ਕੀ ਮਤਲਬ ਕੰਡੀਸ਼ਨਸ ਹੈਗੇ ਉੱਥੇ। ਉਹ ਤੋਂ ਬਾਅਦ ਅਸੀਂ ਜਿੰਨਾ ਪੈਸਾ ਸਾਨੂੰ ਮਿਲਿਆ ਅਸੀਂ ਬੇਸਿਕਲੀ $500 ਜਾਂ $800 ਦੀ ਉਹਨੂੰ ਲਾਈਕ ਡੈਬਿਟ ਕਾਰਡਸ ਸਾਨੂੰ ਮਿਲਿਆ। ਤੇ ਫਿਰ ਅਸੀਂ ਜਿੱਥੇ ਅਸੀਂ ਸਾਡੀ ਪਹੁੰਚ ਸੀ ਬੇਕਰਫੀਲਡ ਤੋਂ ਲੈ ਕੇ ਯੂਬਾ ਸਿਟੀ ਤੇ ਬੇ ਏਰੀਆ ਅਸੀਂ ਖੁਦ ਜਾ ਕੇ ਉਹਨਾਂ ਨੂੰ ਦਿੱਤਾ ਗਿਆ। ਤੇ ਜਿੱਥੇ ਸਾਡੀ ਬੜਾ ਮੈਂਬਰਸ ਹੈ ਨਹੀਂ ਜਿਵੇਂ ਸਦਰਨ ਕੈਲੀਫੋਰਨੀਆ ਦੇ ਵਿੱਚ ਉੱਥੇ ਅਸੀਂ ਉਹਨਾਂ ਨੂੰ ਮੇਲ ਦੇ ਵਿੱਚ ਭੇਜਿਆ ਸੀ। ਜੀ ਸੋ 178,000 ਦੇ ਤਕਰੀਬਨ ਜਿਹੜਾ ਇਹਨਾਂ ਨੇ ਫੰਡ ਰੇਜ਼ਿੰਗ ਫੰਡਸ ਜਿਹੜੇ ਇਸ ਦੇ ਲਈ ਕੀਤੇ। ਬਾਬਾ ਬੁੱਢਾ ਸਾਹਿਬ ਜੀ ਜਿਹੜਾ ਇਹ ਫੰਡ ਸੀਗਾ ਤੇ ਉਸ ਦੇ ਜ਼ਰੀਏ ਇਹਨਾਂ ਨੇ 220+ ਜਿਹੜੇ 220 ਤੋਂ ਵੱਧ ਜਿਹੜੇ ਗੁਰੂ ਘਰ ਦੇ ਸੇਵਾਦਾਰਾਂ ਦੀ ਜਿਹੜੀ ਇਸ ਦੇ ਵਿੱਚ ਮਦਦ ਕੀਤੀ ਆ। ਸੋ ਇਹ ਵੀ ਕੋਈ ਕ੍ਰਾਈਟੀਰੀਆ ਸੀਗਾ ਵੀ ਜੇ ਕੋਈ ਸਿੰਗਲ ਆ ਉਸ ਦੇ ਲਈ ਕਿੰਨਾ ਆ ਤੇ ਜੇ ਪਰਿਵਾਰ ਵਾਲੇ ਉਹਨਾਂ ਦੇ ਲਈ ਕਿੰਨਾ ਆ? ਨਹੀਂ, ਸੋ ਅਸੀਂ ਕਿਉਂਕਿ ਅਸੀਂ ਬਹੁਤ ਹੀ ਲੋਕਾਂ ਨੂੰ ਇੰਨਾ ਸੇਵਾਦਾਰ ਨੂੰ ਇੰਨਾ ਜ਼ਿਆਦਾ ਵੀ ਨਹੀਂ ਪੁੱਛਣਾ ਹੀ ਚਾਹੁੰਦਾ ਸੀ। ਸੋ ਅਸੀਂ ਇੱਦਾਂ ਕੀਤਾ ਸੀ ਜਿਹੜੀ ਫੁੱਲ ਟਾਈਮ ਸੇਵਾਦਾਰ ਅਸੀਂ ਉਹਨਾਂ ਨੂੰ $800 ਦਿੱਤੇ ਸੀ, ਜਿਹੜੀ ਪਾਰਟ ਟਾਈਮ ਅਸੀਂ $500 ਦਿੱਤੇ ਸੀਗੇ। ਸੋ ਬਿਲਕੁਲ ਇੱਕ ਵਾਰੀ ਫੇਰ ਸਰੋਤਿਆਂ ਨੂੰ ਸਾਰੇ ਸਰੋਤਿਆਂ ਦਾ ਆਪਾਂ ਵੀ ਧੰਨਵਾਦ ਕਰਦੇ ਹਾਂ। ਪੰਜਾਬੀ ਰੇਡੀਓ USA ਵੱਲੋਂ ਵੀ ਥੋੜਾ ਫੰਡ ਰੇਜ਼ਿੰਗ 'ਚ ਨਹੀਂ ਹੈਲਪ ਕੀਤੀ ਸੀ। ਇਹ ਵੀ ਹੁਣ ਜਕਾਰਾ ਮੂਵਮੈਂਟ ਨੇ ਦੱਸਤਾ ਵੀ ਉਹਨੇ 1 ਸੈਂਟ ਨਹੀਂ ਰੱਖਿਆ। ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਹੁੰਦੀਆਂ ਆਪਾਂ ਇੱਥੇ ਦੇਖਦੇ ਹਾਂ, ਰੈੱਡ ਕਰਾਸ ਜਾਂ ਹੋਰ, ਉਹ ਕੱਟ ਕਰਦੇ ਹੈਗੇ, ਇਹਨਾਂ ਨੇ ਕੋਈ ਕੱਟ ਨਹੀਂ ਕੀਤਾ। ਤੇ ਜਦੋਂ ਦੀ ਆਪਾਂ ਰੇਡੀਓ ਸ਼ੁਰੂ ਕੀਤਾ ਅਸੀਂ ਕਦੇ ਵੀ ਕਿਸੇ ਦਾ ਵੀ ਫੰਡ ਰੇਜ਼ਿੰਗ ਨਹੀਂ ਕੀਤਾ ਤੇ ਪਹਿਲੀ ਵਾਰੀ ਇਹਨਾਂ ਦੇ ਨਾਲ ਥੋੜਾ ਸਾਥ ਦਿੱਤਾ ਸੀ ਕਿਉਂਕਿ ਆਪਾਂ ਹਮੇਸ਼ਾ ਬਦਨਾਮੀ ਤੋਂ ਡਰਦੇ ਹਾਂ ਵੀ ਕਿਤੇ ਇਹ ਕਹਿਣ ਨਾ ਯਾਰ ਪੈਸੇ ਇਕੱਠੇ ਕਰ ਗਏ ਹੈਗੇ ਆ। ਸੋ ਸਾਰੀ ਸੰਗਤ ਨੂੰ ਹੁਣ ਪਤਾ ਲੱਗ ਗਿਆ, ਜਿੰਨੇ ਵੀ ਸਰੋਤੇ ਸੁਣਦੇ ਆ। ਬਾਕੀ ਆਪਣੇ ਆਪਣੇ ਜਿਹੜੇ ਗੁਰੂ ਘਰਾਂ 'ਚ ਜਿਸ ਤਰ੍ਹਾਂ 150 ਤੋਂ ਵੱਧ ਗ੍ਰੰਥੀ ਸਿੰਘਾਂ ਨੇ ਸੇਵਾਦਾਰਾਂ ਨੇ ਕੀਤਾ ਸੀ ਅਪਲਾਈ, ਰਾਈਟ? ਹਾਂਜੀ, ਆਲਮੋਸਟ 203 ਨੇ ਅਪਲਾਈ ਕੀਤਾ। 203 ਨੇ ਅਪਲਾਈ ਕੀਤਾ, 220 ਤੋਂ ਵੱਧ ਇਹਨਾਂ ਨੇ ਜਿਹੜਾ ਉਸ ਦੇ ਵਿੱਚ ਜਿਹੜਾ ਵੰਡਿਆ। ਕਈ ਐਕਚੁਅਲੀ ਇੰਡੀਆ ਚਲੇ ਗਏ, ਵਾਪਸ ਚਲੇ ਗਏ ਸੀ। ਠੀਕ ਹੈ, ਸੋ ਉਹਦੇ ਵਿੱਚ ਰਹਿ ਗਏ। ਜੀ ਜੀ, ਜਿਹੜੇ ਇੱਥੇ ਮੌਜੂਦ ਸੀਗੇ, ਜਿਹੜੇ ਇੱਥੇ ਰਹਿ ਰਹੇ ਸੀਗੇ ਤੇ ਉਹਨਾਂ ਨੂੰ ਫਿਰ ਜਿਹੜਾ ਇਹਨਾਂ ਨੇ ਜਿਹੜਾ ਜ਼ਰੂਰ ਸਾਰੇ ਕਰ ਦਿੱਤਾ। ਤੇ ਜੇ ਕਿਸੇ ਨੇ ਇਨਫੋਰਮੇਸ਼ਨ ਦੇਖਣੀ ਹੋਵੇ, ਲੈਣੀ ਹੋਵੇ, ਕਿਉਂਕਿ ਅੱਜ ਕੱਲ੍ਹ ਇਹ ਵੀ ਬਹੁਤ ਰੌਲਾ ਕੌਲਾ ਰਹਿੰਦਾ ਹੈ ਨੈਨਦੀਪ ਜੀ। ਬਿਲਕੁਲ, ਅਸੀਂ ਐਕਚੁਅਲੀ ਫੇਸਬੁੱਕ ਤੇ ਅਸੀਂ ਪੂਰੀ ਡਾਟਾ ਦਿੱਤਾ ਹੀ ਸੀ। ਠੀਕ ਹੈ, ਹੋਪਫੁਲੀ ਪੰਜਾਬੀ ਰੇਡੀਓ USA ਵੀ ਉਹ ਸ਼ੇਅਰ ਕਰ ਸਕਦੇ। ਤੇ ਜੇ ਕਿਸੇ ਦੀ ਕੋਈ ਵੀ ਸਵਾਲ ਹੈ ਅਸੀਂ ਸੇਵਾਦਾਰ ਦਾ ਨਾਂ ਨਹੀਂ ਦੇਣਗੇ, ਪਰ ਜੇ ਕਿਸੇ ਹੋਰ ਕੋਈ ਵੀ ਸਵਾਲ ਹੈ ਅਸੀਂ ਜ਼ਰੂਰ ਮਤਲਬ ਦੱਸ ਸਕਦੇ ਜੀ। ਬਿਲਕੁਲ ਬਿਲਕੁਲ, ਇਹੋ ਜਿਹੇ ਮਾਮਲੇ ਦੇ ਵਿੱਚ ਜਿਹੜੀ ਗੋਪਨੀਯਤਾ ਰੱਖਣੀ ਜਿਹੜੀ ਉਹ ਜ਼ਰੂਰੀ ਹੈਗੀ, ਗੁਪਤ ਰਹਿਣਾ ਚਾਹੀਦਾ ਉਹ ਕੰਮ ਜੀ। ਸੋ ਬਿਲਕੁਲ, ਸਾਡਾ ਸਮਾਂ ਵੀ ਸਮਾਪਤੀ ਵਾਲਾ। ਰਾਜਕਨਵੀਰ ਸਿੰਘ ਜੀ, ਇੱਕ ਨੈਨਦੀਪ ਸਿੰਘ ਜੀ ਜਾਂਦੇ ਜਾਂਦੇ ਜਿਹੜਾ ਹਾਊਸਿੰਗ ਹੈਲਪ ਪਿਛਲੇ ਸਮੇਂ ਦੇ ਵਿੱਚ ਵੀ ਫ੍ਰਿਜ਼ਨੋ ਸਿਟੀ ਨੇ ਕੀਤੀ ਸੀ, ਉਹ ਇੱਕ ਹੋਰ ਗ੍ਰਾਂਟ ਆ ਰਹੀ, ਉਹਦੇ ਬਾਰੇ 1 ਮਿੰਟ 'ਚ ਦੱਸੋ, ਫਿਰ ਸਾਡਾ ਸਮਾਂ ਸਮਾਪਤੀ ਵੱਲ ਜਾਣਾ। ਹਾਂਜੀ, ਸੋ ਬਹੁਤ ਥੈਂਕ ਯੂ ਹਰਜੋਤ ਭਾਜੀ। ਸੋ ਸਾਨੂੰ ਇੱਕ ਗ੍ਰਾਂਟ ਮਿਲਿਆ ਫਰੋਮ ਦ ਸਿਟੀ ਆਫ ਫ੍ਰੈਜ਼ਨੋ। ਸੋ ਜਿਹੜੀ ਲੋਕਾਂ ਸਿਟੀ ਦੀ ਸ਼ਹਿਰ ਦੇ ਵਿੱਚ ਰਹਿ ਰਹੇ ਨੇ, ਸਿਰਫ ਫ੍ਰੈਜ਼ਨੋ ਸ਼ਹਿਰ ਦੇ ਵਿੱਚ, ਉਹਨਾਂ ਨੂੰ $1,500 ਜਾਂ $3,000 ਦੀ ਗ੍ਰਾਂਟ ਮਿਲ ਸਕਦੇ ਜੇ ਕੋਵਿਡ ਕਰਕੇ ਉਹਨਾਂ ਦੀ ਤਨਖਾਹ ਥੋੜ੍ਹਾ ਜਿਹਾ ਲੋ ਹੋ ਗਈ ਜਾਂ ਨੌਕਰੀ ਗਈ। ਹਾਂਜੀ, ਜਾਂ ਨੌਕਰੀ ਗਿਆ। ਹਾਂਜੀ, ਸੋ ਇਹ ਗ੍ਰਾਂਟ ਹੈ ਉਹਨਾਂ ਦੀ ਮੋਰਗੇਜ ਜਾਂ ਉਹਨਾਂ ਦੀ ਅਪਾਰਟਮੈਂਟ ਰੈਂਟ। ਜੇ ਕੋਈ ਬਜ਼ੁਰਗ ਹੋਵੇ ਜਿਨ੍ਹਾਂ ਨੂੰ ਮਤਲਬ ਥੋੜ੍ਹੀ ਹੈਲਪ ਦੀ ਲੋੜ ਹੈ ਜਾਂ ਕਿਸੇ ਪਰਿਵਾਰ ਦੀ ਕੋਈ ਹੈਲਪ ਦੀ ਲੋੜ ਹੈ, ਉਹਨਾਂ ਨੂੰ ਸਾਨੂੰ ਜ਼ਰੂਰ ਕਾਲ ਕਰੋ। ਇਹ ਇੱਕ ਵੌਇਸਮੇਲ ਹੈ, ਇੱਥੇ ਇੱਕ ਵੌਇਸਮੇਲ ਛੱਡੋ, ਅਸੀਂ ਜ਼ਰੂਰ ਤੁਹਾਨੂੰ ਕਾਲ ਕਰਾਂਗੇ। ਇਹ ਨੰਬਰ ਹੈ 559-549-4088। ਇੱਕ ਵਾਰੀ ਹੋਰ 559-549-4088। ਜਾਂ ਤੁਸੀਂ ਹਰਮਨ ਸਿੰਘ ਨੂੰ ਈਮੇਲ ਕਰੋ, ਉਹਦਾ ਈਮੇਲ ਹੈਗਾ harman harman@jakara.org harman@jakara.org ਜੀ। ਸੋ ਗੁਰਜੀਤ ਸਿੰਘ, ਨੈਨਦੀਪ ਸਿੰਘ, ਤੁਹਾਡਾ ਦੋਨਾਂ ਦਾ, ਤੁਹਾਡੇ ਬਾਕੀ ਸਾਰੀ ਟੀਮ ਦਾ, ਪੂਰੀ ਆਰਗੇਨਾਈਜੇਸ਼ਨ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਹੁਤ ਹੀ ਵਧੀਆ ਜਿਹੜਾ ਤੁਸੀਂ ਇਹ ਉੱਦਮ ਕੀਤਾ। ਅਤੇ ਜਿਹੜੇ ਅਣਗੌਲੇ ਰਹਿ ਜਾਂਦੇ ਨੇ, ਜਿਹੜੇ ਰਹਿ ਜਾਂਦੇ ਨੇ,
ਉਹਨਾਂ ਦੇ ਲਈ ਜਿਹੜੀ ਆ ਤੁਸੀਂ ਹਾਂ ਦਾ ਨਾਰਾ ਮਾਰਿਆ, ਉਹਨਾਂ ਦੀ ਉਹ ਆਰਥਿਕ ਮਦਦ ਵੀ ਜਿਹੜੀ ਉਹ ਕੀਤੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ ਅੱਜ ਸਟੂਡੀਓ ਦੇ ਵਿੱਚ ਆ ਕੇ ਗੱਲਬਾਤ ਕਰਨ ਦੇ ਲਈ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕੀ ਫਤਿਹ। ਜੀ ਤੇ ਇੱਥੇ ਹੀ ਜਿਹੜਾ ਆ ਉਹ ਆਪਣਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਆਪਾਂ ਸਮਾਪਤ ਕਰਦੇ ਹਾਂ। ਹਰਜੋਤ ਸਿੰਘ ਜੀ ਆਪਾਂ ਵੀ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ ਪੰਜਾਬੀ ਰੇਡੀਓ USA।